ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 22 ਦਸੰਬਰ ਦਿਨ ਵੀਰਵਾਰ ਤੇ ਸਾਡੇ ਨਾਲ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਵਾਲੇ, ਜੱਸੀ ਗਿੱਲ ਜੀ ਬੇਕਰਸਫੀਲਡ ਤੋਂ, ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਆਪਾਂ ਹੁਣ ਸ਼ੁਰੂਆਤ ਕਰਦੇ ਹਾਂ। ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੇ ਦਰਮਿਆਨ ਕਹਿੰਦੇ ਸ਼ਬਦੀ ਜੰਗ ਚੱਲ ਰਹੀ ਹੈ। ਸ਼ਬਦੀ ਜੰਗਾਂ ਦੀ ਇਸ ਤਰ੍ਹਾਂ ਜਾਪਣ ਡਿਆ ਜਿਸ ਤਰ੍ਹਾਂ ਕਿਸੇ ਯੂਨੀਵਰਸਿਟੀ ਦੇ ਹਾਲ ਦੇ ਵਿੱਚ ਕੋਈ ਭਾਸ਼ਣ ਮੁਕਾਬਲਾ ਚੱਲ ਪਿਆ ਹੋਵੇ। ਦੋਵੇਂ ਇਸ ਤਰ੍ਹਾਂ ਦੇ ਅੱਗੇ ਇੱਕ ਦੂਜੇ ਨੂੰ ਮੋੜਵੇਂ ਜਵਾਬ ਦੇਣ ਡਏ ਆ। ਸਾਰੇ ਹੀ ਹੈਰਾਨ ਆ, ਕਿਉਂਕਿ ਇਹ ਤੇ ਕਹਿੰਦੇ ਸਨ ਕਿ ਉਹ ਮੈਨੂੰ ਨਹੀਂ ਬੋਲਣ ਦਿੰਦਾ, ਉਹ ਮੈਨੂੰ ਨਹੀਂ ਬੋਲਣ ਦਿੰਦਾ। ਹੁਣ ਲੋਕੀ ਕਹਿੰਦੇ ਆ ਕਿ ਇਹਨਾਂ ਦੇ ਬਟਨ ਕਿੱਥੇ ਜਿੱਥੇ ਬੰਦ ਕੀਤੇ ਜਾਣ, ਬੰਦ ਹੀ ਨਹੀਂ ਹੋਣ ਡਏ, ਬੋਲਣੋਂ ਨਹੀਂ ਹਟਦੇ ਪਏ। ਪਹਿਲਾਂ ਕੱਲ ਰਾਹੁਲ ਗਾਂਧੀ ਨੇ ਇਲਜ਼ਾਮਾਤ ਲਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ। ਨਰਿੰਦਰ ਮੋਦੀ ਅੱਜ ਯੂਪੀ ਦੇ ਵਿੱਚ ਗਿਆ, ਉਹਨੇ ਅੱਜ ਇਸ ਤਰੀਕੇ ਦੇ ਨਾਲ ਉੱਥੇ ਰਾਹੁਲ ਗਾਂਧੀ ਤੇ ਹੱਲਾ ਬੋਲਿਆ। ਸਾਰੇ ਹੈਰਾਨ ਸਨ। ਉਹ ਇਸ ਤਰ੍ਹਾਂ ਛਾਤੀ ਤੇ ਹੱਥ ਮਾਰ ਕੇ ਤੇ ਰਾਹੁਲ ਗਾਂਧੀ ਦੀਆਂ ਨਕਲਾਂ ਲਾ ਕੇ ਵਿਖਾਉਂਦਾ ਪਿਆ ਸੀ ਜਿਵੇਂ ਸਾਡੇ ਕਿਸੇ ਮਿਡਲ ਸਕੂਲ ਦੇ ਵਿੱਚ ਵਿਹਲੇ ਪੀੜ ਦੇ ਵਿੱਚ ਮੁੰਡੇ ਕੁੜੀਆਂ ਕਰਦੇ ਆ ਜਦੋਂ ਮਸ਼ਰੇ ਹੋਣ। ਇਸ ਤਰੀਕੇ ਦੇ ਹੱਥ ਪੈਰ ਮਾਰਦਾ ਸੀ। ਲੋਕੀ ਤੇ ਅੰਦਾਜ਼ਾ ਲਾਉਣ ਡਏ ਸਨ ਕਿ ਇਹ ਜਿਵੇਂ ਇੰਦਰਾ ਗਾਂਧੀ ਹੱਥ ਮਾਰ ਕੇ ਕਰਦੀ ਹੁੰਦੀ ਸੀ ਭਾਸ਼ਣ, ਨਰਿੰਦਰ ਮੋਦੀ ਉਹ ਕਲਾ ਸਿੱਖ ਗਿਆ ਤੇ ਉਧਰ ਰਾਹੁਲ ਗਾਂਧੀ ਜਿਹੜਾ ਉਹ ਮੋਦੀ ਨੂੰ ਮੂੰਹ ਮਾਰਨਾ ਸਿੱਖ ਗਿਆ। ਉਹ ਸ਼ਬਦਾਂ ਨੂੰ ਮੂੰਹ ਮਾਰਨ ਲੱਗ ਪਿਆ, ਲੰਮੇ ਭਾਸ਼ਣ ਉਹ ਵੀ ਦੇਣ ਲੱਗ ਪਿਆ। ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਹਿੰਦਾ ਮੈਨੂੰ ਖੁਸ਼ੀ ਹੋਈ ਕਿ ਰਾਹੁਲ ਗਾਂਧੀ ਬੋਲਿਆ ਤੇ ਭਾਸ਼ਣ ਦੀ ਇਹ ਕਲਾ ਸਿੱਖ ਰਿਹਾ, ਭਾਸ਼ਣ ਕਰਨਾ ਆ ਰਿਹਾ, ਮੈਨੂੰ ਖੁਸ਼ੀ ਹੋ ਰਹੀ। ਕਹਿੰਦਾ ਦੂਜਾ ਕਹਿੰਦਾ ਕਿ ਮੇਰੇ ਕੋਲ 125 ਕਰੋੜ ਲੋਕਾਂ ਦਾ ਵਿਸ਼ਵਾਸ ਆ, ਮੈਨੂੰ ਵਿਸ਼ਵਾਸ ਹਾਸਲ ਆ ਪੂਰੇ ਮੁਲਕ ਦਾ। ਤੇ ਉਹਨੇ ਬਹੁਤ ਜ਼ਿਆਦਾ ਉੱਚੀਆਂ ਨੀਵੀਆਂ ਗੱਲਾਂ ਕੀਤੀਆਂ ਰਾਹੁਲ ਗਾਂਧੀ ਬਾਰੇ, ਉਹਨੂੰ ਛੇੜਿਆ, ਉਹਨੂੰ ਉਹਦੇ ਤੇ ਤੰਜ ਕੱਸਿਆ। ਕਹਿੰਦਾ ਕਿ ਇਹ ਪੈਕਟ, ਇਹਨੂੰ ਤੇ 2009 ਦੇ ਵਿੱਚ ਇਹ ਨਹੀਂ ਸੀ ਪਤਾ ਕਿ ਪੈਕਟ ਦੇ ਵਿੱਚ ਕੀ ਹੈ ਕੀ ਨਹੀਂ। ਚਲੋ ਹੁਣ ਪਤਾ ਤੇ ਲੱਗਿਆ ਪੈਕਟ ਦੇ ਵਿੱਚ ਕੀ ਹੈ। ਉਸੇ ਤਰ੍ਹਾਂ ਹੱਥ ਦੇ ਨਾਲ ਨਾਲੇ ਲਿਫਾਫਾ ਜਿਹਾ ਬਣਾਈ ਜਾਂਦਾ ਸੀ, ਨਾਲੇ ਲਿਫਾਫੇਬਾਜ਼ੀ ਮੂੰਹ ਨਾਲ ਕਰੀ ਜਾਂਦਾ ਸੀਗਾ। ਇਸ ਤੋਂ ਅੱਗੇ ਵੀ ਨਰਿੰਦਰ ਮੋਦੀ ਹੈ ਜਿਹੜਾ ਬੋਲਿਆ, ਉਹ ਕਹਿੰਦਾ ਕਿ ਜਦੋਂ ਨੋਟ ਬੰਦ ਕੀਤੇ ਸਨ ਉਦੋਂ ਪਤਾ ਨਹੀਂ ਸੀ ਕਿ ਦੇਸ਼ ਦੇ ਕੁਝ ਲੋਕ ਹੀ, ਦੇਸ਼ ਦੇ ਕੁਝ ਨੇਤਾ ਲੋਕ ਹੀ ਹੈ ਜਿਹੜੇ ਬੇਈਮਾਨਾਂ ਦੇ ਨਾਲ ਖੜ ਜਾਣਗੇ। ਇਦੋਂ ਵੀ ਅੱਗੇ ਜਾਂਦਾ ਨਰਿੰਦਰ ਮੋਦੀ ਇਹ ਆ ਗਿਆ, ਉਹਨੇ ਆਖਿਆ ਕਿ ਜਿਵੇਂ ਪਾਕਿਸਤਾਨੀਏ ਜਿਹੜੇ ਆ ਉਹ ਇੱਥੋਂ ਘੁਸਪੈਠੀਏ ਘੱਲਦੇ ਆ ਜਦੋਂ, ਤੇ ਉਹਨਾਂ ਨੂੰ ਇੱਧਰ ਵਾੜਨ ਲਈ ਕਵਰ ਫਾਇਰਿੰਗ ਦਿੰਦੇ ਆ। ਇਹ ਸਾਡੇ ਕੁਝ ਨੇਤਾ ਜਿਹੜੇ ਆ ਉਹ ਇਸ ਤਰ੍ਹਾਂ ਕਰਦੇ ਪਏ, ਜਾਨੀ ਉਹਦੇ ਕਹਿਣ ਦਾ ਮਤਲਬ ਸੀ ਕਵਰਿੰਗ, ਉਹਨਾਂ ਨੂੰ ਕਵਰ ਕਰਦੇ ਪਏ ਆ ਜਿਹੜੇ ਚੋਰ ਆ, ਜਿਹੜੇ ਕਾਲਾ ਧਨ ਲੁਕਾਈ ਬੈਠੇ ਆ। ਨਰਿੰਦਰ ਮੋਦੀ ਦੀਆਂ ਗੱਲਾਂ ਜਿਹੜੀਆਂ ਉਹ ਕਾਫੀ ਤਲਖੀ ਵਾਲੀਆਂ ਸਨ। ਰਾਹੁਲ ਗਾਂਧੀ ਇਹਦੇ ਜਵਾਬ ਦੇ ਵਿੱਚ ਬੋਲਿਆ, ਉਹ ਵੀ ਯੂਪੀ ਦੇ ਵਿੱਚ ਰੈਲੀ ਕਰਦਾ ਪਿਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਮੇਰੀਆਂ ਗੱਲਾਂ ਦਾ ਜਵਾਬ ਦਿਓ, ਮਜ਼ਾਕ ਨਾ ਉਡਾਓ। ਉਹਨੇ ਅੱਜ ਇੰਨੀ ਕੁ ਗੱਲ ਕਹੀ, ਪਰ ਰਾਹੁਲ ਗਾਂਧੀ ਘੱਟ ਬੋਲਿਆ। ਅੱਜ ਉਹਦਾ ਭਣੋਈਆ ਮੈਦਾਨ ਦੇ ਵਿੱਚ ਕੁੱਦ ਪਿਆ। ਰਾਬਰਟ ਵਡੇਰਾ, ਜਿਹਨੂੰ ਬਹੁਤ ਗੁੱਸਾ ਨਰਿੰਦਰ ਮੋਦੀ ਤੇ, ਕਿਉਂਕਿ ਨਰਿੰਦਰ ਮੋਦੀ ਜਦੋਂ ਵੀ ਬੋਲਦਾ ਹੁੰਦਾ ਸੀ ਉਹ 2G ਘੁਟਾਲਾ, ਕੋਲ ਘੁਟਾਲਾ, ਇਹ ਸਾਰੇ ਗਿਣਾ ਕੇ ਅੰਤ ਤੇ ਆਖ ਦਿੰਦਾ ਹੁੰਦਾ ਸੀ ਜੀਜਾ ਜੀ ਘੁਟਾਲਾ। ਤੇ ਅੱਜ ਜੀਜਾ ਜੀ ਦਾ ਸੂਤ ਬਹਿ ਗਿਆ। ਜੀਜਾ ਜੀ ਨੇ ਵੀ ਅੱਜ, ਰਾਹੁਲ ਦੇ ਜੀਜਾ ਜੀ ਹੈ ਜਿਹੜੇ, ਅੱਜ ਉਹਨਾਂ ਨੇ ਵੀ ਇੱਥੇ ਇਸ ਸ਼ਬਦੀ ਜੰਗ ਦੇ ਵਿੱਚ ਆਪਣੇ ਤੀਰ ਚਲਾ ਦਿੱਤੇ। ਰਾਬਰਟ ਵਡੇਰਾ ਨੇ ਆਖਿਆ ਕਿ ਉਹਨੇ ਆਖਿਆ ਕਿ ਇਹ ਕਾਲਾ ਧਨ ਖਤਮ ਕਰਨ ਲਈ ਪਹਿਲਾਂ ਅੱਤਵਾਦ ਦਾ ਬਹਾਨਾ ਬਣਾਇਆ ਗਿਆ, ਫਿਰ ਕਿਹਾ ਗਿਆ ਕਿ ਕੈਸ਼ਲੈਸ ਸਮਾਜ ਬਣਾਵਾਂਗੇ। ਕਹਿੰਦਾ ਜੋ ਵੀ ਹੋਵੇ, ਇੱਕ ਸ਼ਖਸ ਦਾ ਜਿਹੜਾ ਹੰਕਾਰ ਆ ਉਹਨੂੰ ਸੰਤੁਸ਼ਟ ਕਰਨ ਲਈ ਇੰਨੇ ਸਾਰੇ ਲੋਕਾਂ ਨੂੰ ਤਕਲੀਫ ਝੱਲਣੀ ਪਵੇ, ਲੋਕਾਂ ਨੂੰ ਆਪਣੀ ਉਪਜੀਵਕਾ ਜਿਹੜੀ ਜਾਂ ਜ਼ਿੰਦਗੀ ਗਵਾਉਣੀ ਪਵੇ, ਕੀ ਇਹ ਸਹੀ ਹੈ ਜੀ? ਉਹਨੇ ਅੱਜ ਨਰਿੰਦਰ ਮੋਦੀ ਤੇ ਸਵਾਲ ਖੜੇ ਕਰ ਦਿੱਤੇ। ਸੋ ਇਹ ਸਾਰਾ ਕੁਛ ਹੈ ਜਿਹੜਾ ਅੱਜ ਚੱਲਦਾ ਰਿਹਾ ਦਿਨ ਭਰ। ਸੁਰਖੀਆਂ ਟੈਲੀਵਿਜ਼ਨ ਚੈਨਲਾਂ ਦੀਆਂ ਬਣਦੀਆਂ ਰਹੀਆਂ, ਡਿਬੇਟ ਹੁੰਦੇ ਰਹੇ। ਵੱਡੇ ਵੱਡੇ ਪੱਤਰਕਾਰਾਂ ਨੇ ਅੱਜ ਇਹਨਾਂ ਭਾਸ਼ਣਾਂ ਤੇ ਆਪਣੇ ਟਾਕ ਸ਼ੋਅ ਵੀ ਕੀਤੇ ਆ।
ਕੱਢਿਆ ਕਿ ਜੀ ਭਾਸ਼ਣ ਜਿਹੜੇ ਕਿੱਧਰ ਨੂੰ ਜਾ ਰਹੇ ਆ, ਭਾਸ਼ਣਾਂ ਦੀ ਜਿਹੜੀ ਤਰਤੀਬੋ ਖਾਸ ਆ ਉਹ ਹੁਣ ਕਿਸ ਤਰ੍ਹਾਂ ਦੀ ਬਣਦੀ ਪਈ ਹੈ ਕਿ ਰਾਹੁਲ ਗਾਂਧੀ ਜਿਹਨੂੰ ਕਿਹਾ ਜਾਂਦਾ ਸੀਗਾ ਕਿ ਇਹ ਤੇ ਐਵੇਂ ਆ, ਇਹਨੂੰ ਭਾਸ਼ਣ ਕਰਨਾ ਹੀ ਨਹੀਂ ਆਉਂਦਾ, ਹੁਣ ਉਹਦੇ ਬਾਰੇ ਕਿਹਾ ਜਾਂਦਾ ਕਿ ਜਿੰਨਾ ਉਹ ਲੰਮਾ ਜਾਂਦਾ ਪਿਆ ਭਾਸ਼ਣ ਲਿਜਾਂਦਾ ਪਿਆ, ਉਹਨਾਂ ਨਰਿੰਦਰ ਮੋਦੀ ਵੀ ਲੰਮਾ ਭਾਸ਼ਣ ਨਹੀਂ ਲਿਜਾਂਦਾ ਪਿਆ। ਉਹ ਗੱਲ ਚੋਂ ਗੱਲ ਕੱਢੀ ਜਾਂਦਾ ਰਾਹੁਲ ਗਾਂਧੀ। ਪਰ ਇਹਨਾਂ ਗੱਲਾਂ ਚ ਜੇ ਕੁਝ ਕੱਢੀਏ ਤੇ ਨਿਕਲਦਾ ਕੱਖ ਵੀ ਨਹੀਂ ਪਿਆ, ਕਿਉਂਕਿ ਜਿਹੜੇ ਇਲਜ਼ਾਮ ਲੱਗੇ ਸਨ ਨਰਿੰਦਰ ਮੋਦੀ ਉਹਦਾ ਜਵਾਬ ਹੀ ਨਹੀਂ ਦਿੰਦਾ ਪਿਆ। ਜਿਹੜੇ ਦੋਸ਼ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਲਾਏ ਸਨ ਕਿ ਇਹਨਾਂ ਨੇ ਟਾਟਾ ਬਿਰਲਾ ਤੋਂ ਪੈਸੇ ਲਏ ਆ, ਨਰਿੰਦਰ ਮੋਦੀ ਉਹਦੇ ਬਾਰੇ ਵੀ ਖਾਮੋਸ਼ ਰਿਹਾ। ਜਿਹੜੇ ਕੱਲ ਸਹਾਰਾ ਕੰਪਨੀ ਤੋਂ ਪੈਸੇ ਲੈਣ ਦੇ ਰਾਹੁਲ ਗਾਂਧੀ ਨੇ ਦੋਸ਼ ਲਾਇਆ, ਨਰਿੰਦਰ ਮੋਦੀ ਉਹਦੇ ਤੇ ਵੀ ਦੜ ਵੱਟ ਗਿਆ। ਨਰਿੰਦਰ ਮੋਦੀ ਸਾਰੀਆਂ ਗੱਲਾਂ ਕਰਦਾ ਹੈ, ਪਰ ਜਿਹੜੇ ਉਹਦੇ ਤੇ ਦੋਸ਼ ਲੱਗਦੇ ਪਏ ਉਹਦੇ ਬਾਰੇ ਉਹ ਦੰਦ ਤੋਂ ਦੰਦ ਨਹੀਂ ਚੁੱਕਦਾ। ਲੋਕ ਇਸ ਗੱਲੋਂ ਹੈਰਾਨ ਆ। ਬਾਕੀ ਜਿਹੜੀ ਗੱਲ ਰਹੀ ਜਿਹੜੀ ਆਪਾਂ ਕਰਦੇ ਪਏ ਆ ਕਿ 125 ਕਰੋੜ ਉਹ ਕਹਿੰਦਾ ਕਿ ਮੇਰੇ ਨਾਲ ਲੋਕ ਖੜੇ ਆ, ਤੇ ਮੈਂ ਦੱਸ ਦੇਵਾਂ ਕਿ ਨਰਿੰਦਰ ਮੋਦੀ ਦੀ ਸਟੇਟ ਦੇ ਵਿੱਚ 4000 ਦੇ ਕਰੀਬ ਸੂਰਤ ਸ਼ਹਿਰ ਦੇ ਅੰਦਰ ਹੀਰਾ ਪਾਲਿਸ਼ ਕਰਨ ਵਾਲੇ ਜਾਂ ਹੀਰੇ ਤਰਾਸ਼ਣ ਵਾਲੇ ਕਾਰਖਾਨੇ ਆ, ਉਹਦੇ ਚੋਂ 2000 ਕਾਰਖਾਨੇ ਬੰਦ ਹੋ ਚੁੱਕੇ ਆ। 4000 ਕਾਰਖਾਨੇ ਦੇ ਵਿੱਚੋਂ 2 ਲੱਖ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ ਵਿੱਚੋਂ ਅੱਧਿਓਂ ਜ਼ਿਆਦਾ ਬੇਕਾਰ ਹੋ ਗਏ ਆ। ਬੇਕਾਰ ਲੋਕ ਜਿਹੜੇ ਆ ਉਹ ਕਹਿੰਦੇ ਕਿ ਜਾਂ ਤੇ ਸਾਨੂੰ ਖੁਦਕੁਸ਼ੀ ਕਰਨ ਲਈ ਇਜਾਜ਼ਤ ਦੇ ਦਿਓ ਜਾਂ ਸਾਨੂੰ ਕੰਮ ਦਿਓ, ਅਸੀਂ ਟੱਬਰ ਕਿਵੇਂ ਪਾਲੀਏ। ਹੁਣ ਉਹਨਾਂ ਨੂੰ ਪੁੱਛ ਲਵੇ ਨਰਿੰਦਰ ਮੋਦੀ ਕਿ ਕੀ ਉਹ ਉਹਦੇ ਨਾਲ ਖੜੇ ਆ, ਇਹਦੇ ਆਪਣੇ ਸਟੇਟ ਤੇ ਆਪਣੇ ਸ਼ਹਿਰ ਸੂਰਤ ਦੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਪਿੱਟ ਸਿਆਪਾ ਕਰਨ ਡਏ ਆ। ਦੂਜੀ ਗੱਲ, ਜਿਹੜੀ ਗੱਲ ਨਰਿੰਦਰ ਮੋਦੀ ਇਹ ਕਹਿੰਦਾ ਹੈ ਕਿ ਜੀ ਉਹ ਜਿਵੇਂ ਪਾਕਿਸਤਾਨੀ ਇਧਰ ਘੁਸਪੈਠੀਏ ਵਾਰਡ ਦੇ ਨੂੰ ਕਵਰ ਫਾਇਰਿੰਗ ਦਿੰਦੇ ਆ, ਮੇਰੇ ਖਿਆਲ ਦੇ ਨਾਲ ਇਹ ਗੱਲ ਨਰਿੰਦਰ ਮੋਦੀ ਅਸਿੱਧੇ ਰੂਪ ਦੇ ਵਿੱਚ ਟਾਰਗੇਟ ਨਹੀਂ ਕਰਦਾ ਪਿਆ ਨੇਤਾਵਾਂ ਨੂੰ, ਬਲਕਿ ਉਹ ਐਲਾਨੀਆ ਕਹਿੰਦਾ ਪਿਆ ਕਿ ਤੁਹਾਨੂੰ ਇਸ ਸਰਕਾਰ ਦੀ ਸਿਫਤ ਕਰਨੀ ਪਵੇਗੀ। ਜੇ ਤੁਸੀਂ ਇਸ ਸਰਕਾਰ ਦੀ ਆਲੋਚਨਾ ਕਰੋਗੇ ਤੁਹਾਡੀ ਜਿਹੜੀ ਸ਼੍ਰੇਣੀ ਹੋਏਗੀ ਉਹ ਹੋਏਗੀ ਰਾਸ਼ਟਰ ਵਿਰੋਧੀਆਂ ਵਾਲੀ। ਉਹ ਜੀ ਸਿੱਧੇ ਰੂਪ ਦੇ ਵਿੱਚ ਦੂਜਿਆਂ ਨੂੰ ਵੀ ਕਹਿ ਰਿਹਾ, ਇਹ ਨਹੀਂ ਇਕੱਲੇ ਸਿਆਸਤਦਾਨਾਂ ਨੂੰ, ਬਸ ਇਹੀ ਹੈ ਕਿ ਜਾਂ ਤੇ ਉਹਨਾਂ ਦੇ ਨਾਲ ਤੁਰੋ ਤੇ ਜਾਂ ਫਿਰ ਉਹਨਾਂ ਦਾ ਜਿਹੜਾ ਤੀਰ ਸਹਿਣ ਲਈ, ਤੀਰ ਖਾਣ ਲਈ ਹੈ ਜਿਹੜਾ ਤਿਆਰ ਰਹੋ। ਪਰ ਨਰਿੰਦਰ ਮੋਦੀ ਲਈ ਅਸੀਂ ਕਹਾਂਗੇ ਕਿ ਤੂੰ ਇੱਧਰ ਕੀ ਨਾ ਕਰ, ਤੂੰ ਉਧਰ ਕੀ ਨਾ ਕਰ, ये बता काफिला कैसे लुटा, सवाल रहजनों का नहीं तेरी रहबरी का था। ਮਤਲਬ ਤਾਂ ਇਹ ਹੈ ਕਿ ਤੂੰ ਦੱਸ ਕਿ ਜੋ ਤੇਰੇ ਤੇ ਇਲਜ਼ਾਮ ਲੱਗੇ ਆ ਗੱਲਾਂ ਨੂੰ ਭੁਆ ਨਾ, ਤੂੰ ਇਹ ਦੱਸ ਕਿ ਉਹ ਇਲਜ਼ਾਮ ਸਹੀ ਹੈ ਜਾਂ ਗਲਤ ਹੈ। ਪਰ ਨਰਿੰਦਰ ਮੋਦੀ ਉਸ ਪਾਸੇ ਨਹੀਂ ਆਉਂਦਾ, ਇਹ ਕਲਾਬਾਜ਼ੀਆਂ ਲਾਉਣ ਚ ਮਾਰਿਆ, ਭਾਸ਼ਣਾਂ ਦੇ ਵਿੱਚ ਵੀ ਕਲਾਬਾਜ਼ੀਆਂ ਲਾ ਜਾਂਦਾ, ਪਰ ਜਿਸ ਤਰੀਕੇ ਦੇ ਭਾਸ਼ਣ ਕਰਦਾ ਪਿਆ ਉਹਨਾਂ ਭਾਸ਼ਣਾਂ ਤੋਂ ਹੁਣ ਲੋਕੀ ਉਕਤਾਉਣ ਲੱਗ ਪਏ ਆ, ਲੋਕੀ ਅਕਲ ਲੱਗ ਪਏ ਆ। ਜੀ 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 ਅਤੇ ਆਪਾਂ ਅਗਲੀ ਗੱਲ ਕਰੀਏ ਮਿੰਟੂ ਜੀ ਵੀ ਦਿੱਲੀ ਦੇ ਉਪ ਰਾਜਪਾਲ ਨਸੀਮ ਜੰਗ ਨੇ ਮੈਨੂੰ ਲੱਗਦਾ ਜੰਗ ਖਤਮ ਕੀਤੀ, ਅਸਤੀਫਾ ਦਿੱਤਾ। ਇਹ ਅਚਾਨਕ ਅਸਤੀਫਾ ਨਸੀਮ ਜੰਗ ਨੇ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਉਮੀਦ ਨਹੀਂ ਸੀ ਨਸੀਮ ਜੰਗ ਦੇ ਅਸਤੀਫੇ ਦੀ, ਕੋਈ ਚਰਚਾ ਨਹੀਂ ਸੀ, ਕੋਈ ਇਸ ਤਰ੍ਹਾਂ ਦੀ ਆਸ ਉਮੀਦ ਨਹੀਂ ਸੀ ਨਸੀਮ ਜੰਗ ਵਿੱਚੇ ਜੰਗ ਛੱਡ ਕੇ ਅਰਵਿੰਦ ਕੇਜਰੀਵਾਲ ਦੇ ਨਾਲ ਚਲਾ ਜਾਏਗਾ। ਅਚਾਨਕ ਅਸਤੀਫਾ ਆਉਂਦਾ। ਅਸਤੀਫੇ ਦੇ ਵਿੱਚ ਜਿਹੜਾ ਮੁੱਢਲਾ ਕਾਰਨ ਦੱਸਿਆ ਜਾਂਦਾ ਉਹ ਕਹਿੰਦਾ ਕਿ ਬਾਈ ਬਹੁਤ ਹੋ ਗਿਆ, ਮੈਂ ਆਪਣੀ ਫੈਮਿਲੀ ਨਾਲ ਟਾਈਮ ਬਿਤਾਉਣਾ ਚਾਹੁੰਦਾ, ਮੈਂ ਵਾਪਸ ਆਪਣਾ ਜਿਹੜਾ ਮੇਰਾ ਪੇਸ਼ਾ ਸਿੱਖਿਆ ਦਾ ਮੈਂ ਉਹਦੇ 'ਚ ਜਾਣਾ ਚਾਹੁੰਦਾ। ਮੈਂ ਤੁਹਾਨੂੰ ਦੱਸ ਦੇਵਾਂ ਇਹ ਜਾਮੀਆ ਮਿਲੀਆ ਇਸਲਾਮੀਆ ਦਾ ਮੇਰੇ ਖਿਆਲ ਦੇ ਨਾਲ ਜਿਹੜੀ ਯੂਨੀਵਰਸਿਟੀ ਹੈ ਜੀ ਜੀ ਉਹਦੇ ਵਿੱਚ ਵੀ ਇਹ ਵਾਈਸ ਚਾਂਸਲਰ ਸੀਗਾ ਜੀ ਤੇ ਉਹਦਾ ਝੁਕਾਅ ਜਿਹੜਾ ਦੁਬਾਰਾ ਸ਼ਾਇਦ ਸਿੱਖਿਆ ਦੇ ਖੇਤਰ 'ਚ ਹੋ ਗਿਆ। ਉਹ ਦੇਖੋ ਉਹਦੀ ਪਰਸਨਲ ਜ਼ਿੰਦਗੀ ਹੈ, ਕੀ ਕਾਰਨ ਰਹੇ ਆ, ਕੀ ਉਹਦੀ ਮਨਸ਼ਾ ਜਾਗੀ ਆ, ਉਹ ਤੇ ਨਸੀਮ ਜੰਗ ਹੀ ਜਾਣਦਾ ਹੈ। ਪਰ ਹੈਰਾਨ ਜ਼ਰੂਰ ਸਾਰਿਆਂ ਨੂੰ ਕਰ ਗਿਆ, ਕਿਉਂਕਿ ਨਸੀਮ ਜੰਗ ਐਸੀ ਜੰਗ ਲੜ ਕੇ ਗਿਆ ਜਿਹੜੀ ਜੰਗ ਹੌਲੀ ਹੌਲੀ ਸੁਪਰੀਮ ਕੋਰਟ ਤੱਕ ਪਹੁੰਚ ਗਈ। ਹਾਈ ਕੋਰਟ ਨੇ ਉਹਨੂੰ ਸਿਰਮੌਰ ਕਰਾਰ ਦਿੱਤਾ ਸੀ ਕਿ ਦਿੱਲੀ ਦੀਆਂ ਸਾਰੀਆਂ ਸ਼ਕਤੀਆਂ ਦਾ, ਪ੍ਰਸ਼ਾਸਕੀ ਸ਼ਕਤੀਆਂ ਦਾ ਇਹ ਕੇਂਦਰ ਧੁਰਾ ਹੈ। ਪਰ ਜਦੋਂ ਸੁਪਰੀਮ ਕੋਰਟ 'ਚ ਇਹ ਸੁਣਵਾਈ ਹਾਲੇ ਹੋਣੀ ਸੀ, ਉਸ ਤੋਂ ਪਹਿਲਾਂ ਹੀ ਨਸੀਮ ਜੰਗ ਹੈ ਜਿਹੜਾ ਉਹ ਮੈਦਾਨ ਛੱਡ ਗਿਆ। ਖੈਰ ਉਹਨੇ ਜੋ ਤਰਕ ਦਿੱਤੇ ਆ ਅਸੀਂ ਉਹਨਾਂ ਤਰਕਾਂ ਨੂੰ ਮਨਜ਼ੂਰ ਹੀ ਕਰ ਸਕਦੇ, ਕਿਉਂਕਿ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਅਖਤਿਆਰ ਨਹੀਂ, ਕੋਈ ਅਧਿਕਾਰ ਨਹੀਂ ਕਿ ਅਸੀਂ ਕਿੰਤੂ ਪਰੰਤੂ ਕਰੀਏ ਕਿ ਕਿਉਂ ਜਾ ਰਿਹਾ, ਕਿਉਂ ਨਹੀਂ ਰਹਿ ਰਿਹਾ। ਪਰ ਇੱਕ ਜਿਹੜਾ ਚਰਚਾ ਹੈ ਉਹ ਨਾ ਸਿਰਫ ਲੋਕਾਂ ਦੇ ਵਿੱਚ ਹੈ ਬਲਕਿ ਸਿਆਸਤਦਾਨਾਂ ਦੇ ਵਿੱਚ ਵੀ ਹੈ। ਕੁਝ ਲੋਕ ਕਹਿ ਰਹੇ ਆ ਕਿ ਉਪ ਰਾਸ਼ਟਰਪਤੀ ਬਣਾਇਆ ਜਾ ਸਕਦਾ ਨਸੀਮ ਜੰਗ ਨੂੰ, ਕਿਉਂਕਿ ਇਹਨੇ ਸੇਵਾ ਜਿਹੜੀ ਬੜੀ ਸ਼ਿੱਦਤ ਨਾਲ ਕੀਤੀ ਹੈ ਕੇਂਦਰ ਸਰਕਾਰ ਦੀ, ਤੇ ਉਸ ਸੇਵਾ ਨੂੰ ਮੇਵਾ ਮਿਲ ਸਕਦਾ। ਦੂਜੇ ਪਾਸੇ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਨਸੀਮ ਜੰਗ ਸ਼ਾਇਦ
ਕਿਸੇ ਨਾ ਕਿਸੇ ਮਾਮਲੇ 'ਚ ਅਰਵਿੰਦ ਕੇਜਰੀਵਾਲ ਤੋਂ ਥੋੜ੍ਹਾ ਜਿਹਾ ਝਿਪ ਗਿਆ, ਕਿਉਂਕਿ ਅਰਵਿੰਦ ਕੇਜਰੀਵਾਲ ਜੇ ਨਰਿੰਦਰ ਮੋਦੀ ਦੇ ਨਾਲ ਆਡਾ ਲਾ ਸਕਦਾ, ਉਹਦੇ ਪੋਤੜੇ ਜਿਹੜੇ ਫਰੋਲ ਸਕਦਾ ਹੈ, ਤੇ ਆਉਣ ਜੀ। ਵਾਲੇ ਦਿਨਾਂ 'ਚ ਨਸੀਮ ਜੰਗ ਬਾਰੇ ਵੀ ਉਹ ਬਹੁਤ ਕੁਝ ਕੱਢਣ ਨੂੰ ਤੁਰ ਫਿਰਦਾ ਸੀ। ਇੱਕ ਚਰਚਾ ਇਹ ਵੀ ਹੈ, ਤੇ ਇੱਕ ਚਰਚਾ ਇਹ ਵੀ ਹੈ ਕਿ ਉਹ ਇਸ ਗੰਦੀ ਰਾਜਨੀਤੀ ਤੋਂ ਉਕਤਾ ਗਿਆ, ਇਸ ਗੰਦੀ ਰਾਜਨੀਤੀ ਤੋਂ ਅੱਕ ਗਿਆ, ਤੇ ਉਹਨੇ ਫੈਸਲਾ ਕੀਤਾ ਕਿ ਭਾਈ ਚੱਲ ਮਣਾ ਮੁੜ ਚਲੀਏ ਆਪਣੇ ਘਰਾਂ ਨੂੰ, ਆਪਣੇ ਘਰਾਂ ਨੂੰ। ਸੋ ਉਹਨੇ ਫੈਸਲਾ ਲਿਆ। ਹੁਣ ਦੇਖੋ ਇਹ ਸਾਰੇ ਕਿਆਫੇ ਹੈ, ਇਹ ਵੱਖੋ ਵੱਖ ਵਰਗਾਂ ਦੀਆਂ ਵੱਖੋ ਵੱਖਰੀਆਂ ਰਾਇਆਂ, ਪਰ ਜਿੱਥੋਂ ਤੱਕ ਨਸੀਮ ਜੰਗ ਦਾ ਸਵਾਲ ਆ, ਨਸੀਮ ਜੰਗ ਜੋ ਕਰਕੇ ਗਿਆ, ਮੇਰੇ ਖਿਆਲ ਦੇ ਨਾਲ ਉਹਦੀ ਵਿਦਾਇਗੀ ਤੇ ਜੋ ਸਨਮਾਨ ਮਿਲਣਾ ਚਾਹੀਦਾ ਸੀ, ਜਿਸ ਅਹੁਦੇ ਤੋਂ ਗਿਆ, ਉਹ ਸਨਮਾਨ ਉਹਨੂੰ ਨਹੀਂ ਮਿਲਿਆ। ਉਹਦਾ ਕਾਰਨ ਇਹ ਹੈ ਕਿ ਉਹਨੇ ਬਹੁਤ ਸਾਰੇ ਅੜਿੱਕੇ ਡਾਏ। ਦੇਖੋ ਇੱਕ ਹੁੰਦਾ ਹੈ ਸ਼ਬਦ ਜਿਹੜਾ ਸੰਵਿਧਾਨ ਚਲਾਉਂਦਾ ਹੈ, ਉਹ ਸ਼ਬਦਾਂ ਦਾ ਹੀ ਲਿਖਿਆ ਹੈ ਨਾ ਸੰਵਿਧਾਨ, ਜਿਹਦੇ ਕਾਇਦੇ ਮੁਤਾਬਕ ਦੇਸ਼ ਚੱਲਦਾ। ਇੱਕ ਹੁੰਦੀ ਭਾਵਨਾ, ਇੱਥੇ ਸ਼ਬਦ ਤੇ ਭਾਵਨਾ ਅਲੱਗ ਅਲੱਗ ਖੜੇ ਸਨ। ਭਾਵਨਾ ਸੀ ਦਿੱਲੀ ਦੇ ਲੋਕਾਂ ਦੀ ਕਿ ਅਰਵਿੰਦ ਕੇਜਰੀਵਾਲ ਸਾਡਾ ਲੰਬੜਦਾਰ ਬਣੇ, ਸਾਡੀ ਦਿੱਲੀ ਨੂੰ ਸੰਭਾਲੇ। ਪਰ ਜਦੋਂ ਉਹਨਾਂ ਦੀ ਭਾਵਨਾ ਟੁੱਟੀ, ਸ਼ਬਦ ਭਾਰੀ ਪੈ ਗਿਆ। ਸ਼ਬਦ ਕੀ ਸੀ? ਪ੍ਰਸ਼ਾਸਕੀ ਸ਼ਕਤੀ, ਉਹ ਭਾਰੀ ਪੈ ਗਈ, ਤੇ ਉਹ ਜਨ ਭਾਵਨਾ ਸੀ ਜਿਹੜੀ, ਉਹ ਕਿਤੇ ਨਾ ਕਿਤੇ ਨਸੀਮ ਜੰਗ ਦੇ ਰੁਤਬੇ ਨੂੰ ਥੋੜਾ ਜਿਹਾ ਫਿੱਕਾ ਪਾ ਗਈ। ਇਸ ਕਰਕੇ ਜਦੋਂ ਅੱਜ ਉਹਦੀ ਵਿਦਾਇਗੀ ਹੋਈ, ਉਹ ਚੱਲਿਆ। ਹਾਲਾਂਕਿ ਉਹਦਾ ਅਸਤੀਫਾ ਪਤਾ ਨਹੀਂ ਮਨਜ਼ੂਰ ਹੋਇਆ ਜਾਂ ਨਹੀਂ ਹੋਇਆ, ਮੈਨੂੰ ਵੀ ਪਤਾ ਨਹੀਂ, ਪਰ ਉਹਦੀ ਵਿਦਾਇਗੀ ਤੇ ਲੋਕਾਂ ਨੇ ਉਹਨੂੰ ਸਨਮਾਨ ਦੇਣ ਦੀ ਜਗ੍ਹਾ ਥੋੜਾ ਕੌੜਾ ਹੀ ਬੋਲਿਆ, ਥੋੜਾ ਫਿੱਕਾ ਹੀ ਬੋਲਿਆ ਕਿ ਇਹਨੇ ਦਿੱਲੀ ਸਰਕਾਰ ਨੂੰ ਚੰਗੀ ਤਰ੍ਹਾਂ ਚੱਲਣ ਨਹੀਂ ਦਿੱਤਾ, ਸਿਰਫ ਤੇ ਸਿਰਫ ਕੇਂਦਰ ਦੇ ਇਸ਼ਾਰੇ ਤੇ। ਜਿੱਥੋਂ ਤੱਕ ਉਹ ਨਸੀਮ ਜੰਗ ਕਹਿੰਦਾ ਕਿ ਮੈਂ ਸਿੱਖਿਆ ਦੇ ਖੇਤਰ 'ਚ ਦੁਬਾਰਾ ਪਰਤਣਾ ਹੈ, ਤੇ ਉੱਥੇ ਸਵਾਲ ਖੜਾ ਹੁੰਦਾ ਆ ਕਿ ਨਸੀਮ ਜੰਗ ਇਸ ਗੱਲ ਨੂੰ ਸਮਝਣ ਦੇ ਵਿੱਚ ਕਿਉਂ ਨਾਕਾਮ ਰਿਹਾ ਕਿ ਉਹਨੂੰ ਤੇ ਹਾਈ ਕੋਰਟ ਨੇ ਵੀ ਸਰਮੌਰ ਕਰਾਰ ਦਿੱਤਾ ਸੀਗਾ। ਉਹ ਉਸ ਪਦਵੀ ਤੇ ਰਹਿ ਕੇ, ਉਸ ਪਦ ਤੇ ਰਹਿ ਕੇ, ਅਹੁਦੇ ਤੇ ਰਹਿ ਕੇ ਉਹ ਕੁਝ ਕਰ ਸਕਦਾ ਸੀ, ਜੋ ਮੇਰੇ ਖਿਆਲ ਦੇ ਨਾਲ ਇੱਕ ਯੂਨੀਵਰਸਿਟੀ ਜਾਂ ਸਕੂਲ ਦੇ ਵਿੱਚ ਜਾ ਕੇ ਨਹੀਂ ਕਰ ਸਕਦਾ, ਕਿਉਂਕਿ ਉਹਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਸੀ। ਤੇ ਬਹੁਤ ਸਾਰੇ ਦਿੱਲੀ ਦੇ ਵਿੱਚ ਇਹੋ ਜਿਹੇ ਬੱਚੇ ਆ, ਬਦਕਿਸਮਤ ਬੱਚੇ ਆ, ਜਿਹੜੇ ਸਕੂਲ ਜਾਣ ਦੀ ਜਗ੍ਹਾ ਕੂੜੇ ਦੇ ਢੇਰਾਂ 'ਚ ਜਾਂਦੇ ਤੇ ਉੱਥੋਂ ਰੋਟੀ ਲੱਭਦੇ ਆ। ਉਹਨਾਂ ਕੋਲ ਸਿੱਖਿਆ ਨਹੀਂ ਪਹੁੰਚਦੀ। ਇਹ ਸਿੱਖਿਆ ਉੱਥੋਂ ਤੱਕ ਪਹੁੰਚਾ ਕੇ ਬਹੁਤ ਵੱਡੀ ਜੰਗ ਲੜ ਸਕਦੇ ਸੀ, ਪਰ ਉਹ ਜੰਗ ਲੜਨ ਦੀ ਥਾਂ ਤੇ ਇਹ ਅਰਵਿੰਦ ਕੇਜਰੀਵਾਲ ਦੇ ਨਾਲ ਜੰਗ ਲੜਦੇ ਰਹੇ। ਜੀ, ਜੀ, ਜੀ। ਅੱਗੇ ਆਪਾਂ ਵਧੀਆ ਵੀ ਇੱਕ ਅੰਗਰੇਜ਼ੀ ਅਖਬਾਰ ਦਾ ਦਾਅਵਾ ਕੀਤਾ ਵੀ ਜਿਹੜਾ ਕ੍ਰਿਕਟਰ ਹਰਭਜਨ ਭੱਜੀ ਆ, ਉਹ ਕਾਂਗਰਸ ਦਾ ਹੱਥ ਫੜੇਗਾ। ਉਸਨੇ ਇਸ ਚੀਜ਼ ਤੋਂ ਇਨਕਾਰ ਕੀਤਾ। ਦੇਖੋ ਸਾਡੇ ਅਖਬਾਰ ਤੇ ਚਲੋ ਕਈ ਵਾਰ ਗੱਚਾ ਖਾ ਜਾਂਦੇ, ਇਹ ਕੰਮ ਦਾ ਹਿੱਸਾ ਹੀ ਆ। ਰੇਡੀਓ ਹੋਏ, ਅਖਬਾਰ ਹੋਏ, ਟੈਲੀਵਿਜ਼ਨ ਚੈਨਲ ਹੋਏ, ਕਦੇ ਕਦੇ ਰਿਪੋਰਟਿੰਗ ਗਲਤ ਹੋ ਜਾਂਦੀ ਹੈ। ਪਰ ਅਸੀਂ ਸੋਸ਼ਲ ਮੀਡੀਆ ਜੋ ਵਰਤਦੇ ਹਾਂ ਅੱਜ ਕੱਲ੍ਹ, ਆਮ ਤੌਰ ਤੇ ਜਿਹੜਾ ਪ੍ਰਚਲਿਤ ਮੰਚ ਹੈ, ਉਹਦੇ ਤੇ ਵੀ ਦੇਖਦੇ ਹਾਂ ਕਿ ਬਹੁਤ ਵੱਡੇ ਪੱਤਰਕਾਰ ਹੈ ਜਿਹੜੇ ਉਹ ਗੱਚਾ ਖਾ ਜਾਂਦੇ ਆ। ਉਹ ਚੱਕ ਕੇ ਉਸ ਖਬਰ ਨੂੰ ਸ਼ੇਅਰ ਕਰ ਦਿੰਦੇ ਆ। ਵੈਸੇ ਉਹਨਾਂ ਦੀ ਗਲਤੀ ਨਹੀਂ ਹੁੰਦੀ, ਉਹ ਨਿਊਜ਼ਪੇਪਰ ਜਾਂ ਨਿਊਜ਼ ਪੋਰਟਲ ਦੇ ਆਧਾਰ ਤੇ ਅੱਗੇ ਜਾ ਕੇ ਉਸ ਖਬਰ ਨੂੰ ਸਰਕੂਲੇਟ ਕਰਦੇ ਆ। ਪਰ ਅਸਲ ਦੇ ਵਿੱਚ ਉਸ ਗੱਲ ਦੀ ਜਿਹੜੀ ਹੁੰਦੀ ਹੈ ਪੁਸ਼ਟੀ ਬਾਅਦ ਦੇ ਵਿੱਚ ਹੁੰਦੀ ਹੈ, ਜਿੱਥੇ ਜਾ ਕੇ ਉਹ ਮਾਮਲਾ ਝੂਠਾ ਪੈ ਜਾਂਦਾ। ਇਹ ਵੀ ਸਾਰਾ ਕੁਝ ਇਹੋ ਹੀ ਹੋਇਆ। ਅੱਜ ਸਵੇਰੇ ਜਿਵੇਂ ਹੀ ਅੰਗਰੇਜ਼ੀ ਅਖਬਾਰ ਦੇ ਵਿੱਚ ਇਹ ਖਬਰ ਛਪੀ, ਬਹੁਤ ਸਾਰੇ ਪੰਜਾਬ ਦੇ ਨਾਮੀ ਪੱਤਰਕਾਰਾਂ ਨੇ ਆਪਣੇ ਸੋਸ਼ਲ ਸਾਈਟਾਂ ਤੇ ਉਹ ਖਬਰ ਹੈ ਜਿਹੜੀ ਸ਼ੇਅਰ ਕਰ ਦਿੱਤੀ। ਹੁਣ ਉਹਨਾਂ ਦਾ ਤਾਂ ਕੋਈ ਗੁਨਾਹ ਨਹੀਂ ਹੈ। ਜਦੋਂ ਉਹ ਖਬਰ ਇਸ ਤਰ੍ਹਾਂ ਸਰਕੂਲੇਟ ਹੋਈ ਸੋਸ਼ਲ ਮੀਡੀਆ ਤੇ, ਚਰਚਾ ਚੱਲ ਪਈ, ਨਾਲ ਦੀ ਨਾਲ ਹਰਭਜਨ ਸਿੰਘ ਦਾ ਟਵੀਟ ਆ ਗਿਆ। ਉਹਨੇ ਆਖਿਆ ਕਿ ਨਹੀਂ, ਇਹਨਾਂ ਅਫਵਾਹਾਂ ਦੇ ਵਿੱਚ ਕੋਈ ਸੱਚਾਈ ਨਹੀਂ, ਮੈਂ ਸਿਆਸਤ ਦੇ ਵਿੱਚ ਨਹੀਂ ਜਾ ਰਿਹਾ। ਦੇਖੋ ਉਹਨੇ ਹਾਲੇ ਤੱਕ ਕ੍ਰਿਕਟ ਤੋਂ ਸੰਨਿਆਸ ਹੀ ਨਹੀਂ ਲਿਆ। ਕ੍ਰਿਕਟ ਦੇ ਵਿੱਚ ਤੇ ਉਹਦੀ ਉਮੀਦ ਹਾਲੇ ਬਰਕਰਾਰ ਹੈ ਕਿ ਸ਼ਾਇਦ ਜੇ ਆਰ ਅਸ਼ਵਿਨ ਹੈ ਜਿਹੜਾ ਕੱਲ ਨੂੰ ਕਿਤੇ ਜ਼ਖਮੀ ਹੋ ਜਾਂਦਾ ਜਾਂ ਕਿਤੇ ਮਾੜੀ ਪਰਫਾਰਮੈਂਸ ਕਰਕੇ ਟੀਮ ਚੋਂ ਬਾਹਰ ਹੋ ਜਾਂਦਾ ਹੈ, ਤੇ ਉਹਦਾ ਜਿਹੜਾ ਥਾਂ ਭਰਨ ਵਾਲਾ ਦਾਅਵੇਦਾਰ ਆ ਉਹ ਹਰਭਜਨ ਸਿੰਘ ਹੀ ਹੈ ਹਾਲ ਦੀ ਘੜੀ। ਉਹ ਕ੍ਰਿਕਟ ਦੇ ਵਿੱਚ ਆ, ਹਾਲੇ BCCI ਦੇ ਨਾਲ ਜੁੜਿਆ ਹੋਇਆ ਹੈ। ਉਹ ਇਸ ਤਰ੍ਹਾਂ ਕਿਵੇਂ ਇੱਕ ਪਾਰਟੀ ਨਾਲ ਜੁੜ ਸਕਦਾ? ਸਮਝ ਤੋਂ ਪਰੇ ਦੀ ਗੱਲ ਆ। ਦੂਜੀ ਗੱਲ ਕਿ ਨਾਲ ਇਹ ਵੀ ਨਾ ਆ ਗਿਆ ਕਿ ਜਿਹੜਾ ਐਕਟਰ ਹੈ ਸੋਨੂ ਸੂਦ, ਮੁੰਡਾ ਮੋਗੇ ਦਾ, ਉਹ ਵੀ ਕਾਂਗਰਸ ਦੇ ਵਿੱਚ ਜਾ ਰਿਹਾ। ਉਹਦੀ ਵੀ ਕੋਈ ਖਬਰ ਜਿਹੜੀ ਉਹਦੀ ਪੁਸ਼ਟੀ ਨਹੀਂ ਹੋ ਸਕੀ, ਉਹ ਵੀ ਮਹਿਜ਼ ਅਫਵਾਹ ਨਿਕਲੀ ਹੈ। ਸੋ ਸਾਨੂੰ ਮੇਰੇ ਖਿਆਲ ਦੇ ਨਾਲ ਕਮ ਸੇ ਕਮ ਜਿਹੜੇ ਪੱਤਰਕਾਰ ਭਰਾ ਤਾਂ ਸਾਡੇ, ਉਹਨਾਂ ਨੂੰ ਥੋੜਾ ਜਿਹਾ ਇਸ ਮਾਮਲੇ ਦੇ ਵਿੱਚ ਹੁਣ ਜਿਵੇਂ ਕਹਿ ਦਿੰਦੇ ਨਾ ਕਿ ਐਕਸਟਰਾ ਕੌਨਸ਼ੀਅਸ ਹੋਣ ਦੀ ਜ਼ਰੂਰਤ ਆ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਛੋਟੀ ਜਿਹੀ ਵੀ ਇਸ ਤਰ੍ਹਾਂ ਦੀ ਕੋਈ ਖਬਰ ਅਫਵਾਹ ਹੈ ਜਿਹੜੀ ਉਹ ਬੜੀ ਵੱਡੀ ਚਰਚਾ ਬਣ ਜਾਂਦੀ ਹੈ, ਤੇ ਫਿਰ
ਕਿਤੇ ਨਾ ਕਿਤੇ ਸਾਡੀ ਕ੍ਰੈਡੀਬਿਲਿਟੀ ਜਾਂ ਸੋਸ਼ਲ ਮੀਡੀਆ ਦੀ ਕ੍ਰੈਡੀਬਿਲਿਟੀ ਹੈ ਜਿਹੜੀ ਭਰੋਸੇਯੋਗਤਾ ਹੈ ਉਹ ਸ਼ੱਕੀ ਹੁੰਦੀ ਹੈ। ਥੋੜਾ ਜਿਹਾ ਸੰਜਮ ਵਰਤਣ ਦੀ ਜ਼ਰੂਰਤ ਆ। ਹਰਭਜਨ ਮਾਨ ਨੂੰ ਪਤਾ, ਹਰਭਜਨ ਸਿੰਘ ਨੂੰ ਪਤਾ ਨਹੀਂ ਵਿਚਾਰੇ ਨੂੰ ਕਿੱਥੇ ਜੇ ਪਤਾ ਲੱਗਿਆ ਤੇ ਕਿਹੜੀ ਹਾਲਤ ਦੇ ਵਿੱਚ ਬੈਠਾ ਬੈਠਾ ਟਵੀਟ ਕਰਕੇ ਪਿੱਟਿਆ ਹੋਣਾ, ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਕਿਤੇ ਕਾਂਗਰਸ ਦਾ ਪੱਲਾ ਫੜ ਲਿਆ ਤੇ ਉੱਤੇ ਤੇ ਦੂਜੇ ਬੈਠੇ ਆ, ਤੇ ਫੇਰ ਜਿਵੇਂ ਅੱਗੇ ਕਪਿਲ ਸ਼ਰਮਾ ਦੀ ਵਾਟ ਲੱਗੀ ਸੀ ਮੁੰਬਈ ਦੇ ਵਿੱਚ, ਤੁਹਾਨੂੰ ਪਤਾ ਹੀ ਹੈ, ਜੀ ਉਹ ਵੀ ਜੀ ਇੱਧਰ ਥੋੜਾ ਜਿਹਾ ਝੁਕਾਅ ਰੱਖਦਾ ਸੀ। ਸੋ ਬਹੁਤ ਕੁਝ ਸੋਚਣਾ ਪੈਂਦਾ। ਪਰ ਹਾਲ ਦੀ ਘੜੀ ਆਪਾਂ ਇਹੀ ਕਹਾਂਗੇ ਕਿ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਉਹ ਅੱਜ ਕੱਲ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਲੈ ਦੇ ਕੇ ਦੂਜੇ ਪਾਸੋਂ ਭੇਜਵਾ ਵੀ ਦਿੱਤੀਆਂ ਜਾਂਦੀਆਂ ਕਿ ਹੋਰ ਨਹੀਂ ਕੋਈ ਲਾ ਕੇ ਕੋਈ 5-7 ਹਜ਼ਾਰ ਹਵਾ ਤੇ ਬਣੂਗੀ। ਜੀ 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 ਅਗਲੀ ਗੱਲ ਕਰੀਏ, ਪ੍ਰਕਾਸ਼ ਬਾਦਲ ਨੇ ਦਲ ਬਦਲੀ ਦੇ ਸਖਤ ਕਾਨੂੰਨ ਲਿਆਉਣ ਦੀ ਮੰਗ ਕੀਤੀ ਆ। ਇਹਨਾਂ ਦੇ ਬੰਦੇ ਜ਼ਿਆਦਾ ਛੱਡ ਕੇ ਜਾ ਰਹੇ ਨੇ। ਰੋਂਦੀ ਸੱਜਣਾ ਨੂੰ ਨਾ ਭਾਈਆਂ ਦਾ ਲੈ ਕੇ ਕੁਝ ਇਸ ਤਰ੍ਹਾਂ ਦੀ ਸਥਿਤੀ ਹੈ ਪ੍ਰਕਾਸ਼ ਸਿੰਘ ਬਾਦਲ ਦੀ। ਜੀ ਜੀ ਕਿਉਂਕਿ ਅੱਜ ਦੇਖੋ ਨਾਂ ਦਲ ਬਦਲੀ ਦਾ, ਪਰ ਸੀਨੇ 'ਚ ਦਰਦ ਉਹਨਾਂ ਨੂੰ ਆਪਣੇ ਦਲ 'ਚੋਂ ਨਿਕਲੇ ਬਦਲੂਆਂ ਦਾ। ਇਹ ਨਹੀਂ ਹੈ ਜੀ ਕਿ ਦਲ ਬਦਲੀ ਹੈ ਜਿਹੜੀ ਉਹ ਸਿਆਸਤ ਨੂੰ ਨੀਵਾਂ ਕਰਦੀ ਪਈ ਹੈ, ਸਿਆਸਤ ਦੀ ਦਿੱਖ ਨੂੰ ਪ੍ਰਭਾਵਿਤ ਕਰਦੀ ਪਈ ਹੈ। ਰੋਣਾ ਇਸ ਗੱਲ ਦਾ ਹੈ ਕਿ ਇਸ ਵਾਰੀ ਇਹਨਾਂ ਦੇ ਜਹਾਜ਼ ਦੇ ਵਿੱਚੋਂ ਛਾਲਾਂ ਮਾਰੀਆਂ ਜਾ ਰਹੀਆਂ। ਹੁਣ ਦੇਖੋ 2012 ਦਾ ਦੌਰ ਕਿਹਨੂੰ ਨਹੀਂ ਯਾਦ। ਉਦੋਂ ਕਾਂਗਰਸ ਦੇ ਵਿੱਚੋਂ ਇਸੇ ਤਰੀਕੇ ਨਾਲ ਦਲ ਬਦਲੀਆਂ ਹੋਈਆਂ ਸਨ। ਉਦੋਂ ਇਹਨਾਂ ਲਈ ਚੰਗਾ ਸੀ, ਸ਼ੁਭ ਸੰਕੇਤ ਸੀ। ਉਦੋਂ ਉਹ ਦਲ ਬਦਲੀਆਂ ਠੀਕ ਸਨ। ਇੱਥੋਂ ਤੱਕ ਹੋਇਆ ਸੀ ਕਿ ਕੁਝ ਲੋਕ ਜਿਹੜੇ ਇਹਨਾਂ ਦੀ ਬਾਜਰੀ ਖਾ ਕੇ ਹਾਜ਼ਰੀ ਉਧਰ ਭਰਦੇ ਸੀ, ਉਹਨਾਂ ਨੂੰ ਟਾਈਮ ਦੇ ਟਾਈਮ ਬੁਲਾਇਆ ਗਿਆ। ਮਲੋਟ ਸੀਟ ਤੇ ਇਸੇ ਤਰ੍ਹਾਂ ਹੋਇਆ। ਇਹਨਾਂ ਨੇ ਆਪਣੇ ਬੰਦੇ ਨੂੰ ਜਿਹੜਾ ਕਿ ਕਾਂਗਰਸ ਦੇ ਵਿੱਚ ਸੀ ਜੀ ਉਹਨੂੰ ਸੈੱਟ ਕਰ ਬਾਅਦ ਦੇ ਵਿੱਚ ਉਹਨੂੰ ਵਾਪਸ ਬੁਲਾਇਆ ਐਂਡ ਸਮੇਂ ਤੇ ਉਹਨੂੰ ਆਜ਼ਾਦ ਚੋਣ ਲੜਾਈ। ਆਜ਼ਾਦ ਚੋਣ ਲੜ ਕੇ ਉਹ 6000 ਵੋਟ ਲੈ ਗਿਆ। ਉਹੀ ਕਾਂਗਰਸੀ ਜਿਹੜਾ ਆਜ਼ਾਦ ਖੜਾ, ਬਾਅਦ ਦੇ ਵਿੱਚ ਇਹ 2500 ਵੋਟ ਤੇ ਜਿੱਤੇ ਸਨ ਮਲੋਟ ਦੀ ਸੀਟ। ਇਹਨਾਂ ਨੇ ਹੋਰ ਵੀ ਕਈ ਥਾਂ ਕੀਤਾ। ਉਦੋਂ ਦਲ ਬਦਲੀ ਇਹਨਾਂ ਨੂੰ ਨੇਕ ਕੰਮ ਲੱਗਦਾ ਸੀ, ਉਦੋਂ ਨੇਕੀ ਸੀ, ਹੁਣ ਇਹ ਬਦੀ ਬਣ ਗਈ ਆ। ਹੁਣ ਦੇਖੋ ਕੱਲਿਆ ਇਲੈਕਸ਼ਨ ਵੇਲੇ ਹੀ ਪੈਂਤੜਾ ਨਹੀਂ ਚੱਲਿਆ। ਉਸ ਤੋਂ ਬਾਅਦ ਜੋਗਿੰਦਰਪਾਲ ਜੈਨ ਨੂੰ ਕਾਂਗਰਸੀ ਤੋਂ ਚੰਗਾ ਭਲਾ ਹੱਸਦਾ ਰਸਦਾ ਉਹਨਾਂ ਦੇ ਵਿਹੜੇ 'ਚ ਉਹਨੂੰ ਵਿਚਾਰੇ ਨੂੰ ਲਿਆਂਦਾ ਗਿਆ। ਪਤਾ ਨਹੀਂ ਦਬਕਾ ਕੇ ਲਿਆਂਦਾ ਕਿ ਵਰਚਾ ਕੇ ਲਿਆਂਦਾ। ਉਹਨੂੰ ਕਾਂਗਰਸ ਤੋਂ ਕਾਲੀ ਬਣਾ ਕੇ ਪੇਸ਼ ਕੀਤਾ ਗਿਆ। ਚੋਣ ਲੜਾਈ ਗਈ, ਜਿੱਤਿਆ, ਉਹਨੂੰ ਜਿਤਾਇਆ। ਫਿਰ ਉਸ ਤੋਂ ਬਾਅਦ ਜੀਤ ਮਹਿੰਦਰ ਸਿੱਧੂ ਹੈ ਜਿਹੜਾ, ਉਹ ਵੀ ਇਸੇ ਤਰ੍ਹਾਂ ਕਾਂਗਰਸ ਚੋਂ ਖੱਗ ਕੇ ਲਿਆਂਦਾ। ਸੁਖਬੀਰ ਸਿੰਘ ਬਾਦਲ ਤੇ ਖੁੱਲ੍ਹੇਆਮ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਤਾਂ ਕਾਂਗਰਸ ਦੀ ਖਾਣ ਚੋਂ ਹੀਰੇ ਚੁੱਕਦਾ ਫਿਰਦਾ, ਹੀਰੇ ਚੁੱਕ ਕੇ ਲਿਆਉਣਾ। ਹੁਣ ਅੱਜ ਇਹਨਾਂ ਨੂੰ ਜਦੋਂ ਉਹ ਹੀਰੇ ਵਾਪਸ ਕਰਨੇ ਪੈ ਰਹੇ ਆ, ਇਹ ਕਹਿੰਦੇ ਕਿ ਦਲ ਬਦਲੀ ਤੇ ਸਖਤ ਕਾਨੂੰਨ ਬਣਾ ਦਿਓ। ਅੱਜ ਪ੍ਰਕਾਸ਼ ਸਿੰਘ ਬਾਦਲ ਹੱਥ ਜੋੜ ਰਹੇ ਜਨਤਾ ਮੂਹਰੇ ਕਿ ਭਾਈ ਇਹਨਾਂ ਲੋਕਾਂ ਨੂੰ ਨਕਾਰ ਦਿਓ। ਪਰ ਜਦੋਂ ਇਹ ਲੋਕ ਦਲ ਬਦਲੀਆਂ ਕਰਵਾ ਰਹੇ ਸਨ, ਉਧਰੋਂ ਲਿਆ ਰਹੇ ਸਨ, ਉਦੋਂ ਇਹਨਾਂ ਨੂੰ ਚੇਤਾ ਨਹੀਂ ਆਇਆ ਕਿ ਇਹ ਲੋਕ ਹੈ ਜਿਹੜੇ ਇੱਥੇ ਦਲ ਬਦਲੂ ਆ। ਹੁਣ ਇਹਨਾਂ ਦੇ ਵਿੱਚੋਂ ਸਰਬਣ ਸਿੰਘ ਫਲੌਰ ਭੱਜ ਗਿਆ, ਸ਼ੇਰ ਸਿੰਘ ਘਬਾਇਆ ਦਾ ਮੁੰਡਾ ਨਿਕਲ ਗਿਆ, ਬੀਬੀ ਸਿੱਧੂ ਭਾਜਪਾ 'ਚ ਚਲੇ ਗਈ, ਸਿੱਧੂ ਸਾਹਿਬ ਜਾਣ ਵਾਲੇ ਆ, ਬਹੁਤ ਸਾਰੇ ਲੀਡਰ, ਪ੍ਰਗਟ ਸਿੰਘ ਹੋਇਆ, ਕਿੰਨੇ ਨਾਮ ਨੇ ਜਿਹੜੇ ਚਲੇ ਗਏ, ਖੋਰਾ ਲੱਗਿਆ। ਹੁਣ ਚੇਤਾ ਵੀ ਆਇਆ ਕਿ ਦਲ ਬਦਲੀ ਇਸੇ ਤਰ੍ਹਾਂ ਹੋ ਜਾਂਦੀ ਹੈ। ਤੇ ਜਦੋਂ ਦਲ ਬਦਲੀ ਹੁੰਦੀ ਹੈ ਤੇ ਉਹ ਇੱਕ ਤਰ੍ਹਾਂ ਨਾਲ ਧੋਖਾ ਹੀ ਹੁੰਦਾ। ਧੋਖੇ ਨੂੰ ਮਾਡਰਨ ਨਾਮ ਦਿੱਤਾ ਗਿਆ ਦਲ ਬਦਲੀ ਦਾ। ਦਲ ਬਦਲੀ ਹੈ ਜਿਹੜੀ ਉਹ ਕਿੰਨਾ ਦੁੱਖ ਪਹੁੰਚਾਉਂਦੀ, ਕਿੰਨਾ ਦਰਦ ਪਹੁੰਚਾਉਂਦੀ ਹੈ। ਪਰ ਮੇਰੇ ਖਿਆਲ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਮੰਨ ਲੈਣੀ ਚਾਹੀਦੀ ਹੈ। ਕਾਨੂੰਨ ਸਖਤ ਹੋਣਾ ਚਾਹੀਦਾ। ਵੈਸੇ ਕਾਨੂੰਨ ਸਾਡੇ ਇੱਥੇ ਹੈ ਨੇ, ਪਰ ਉਹ ਕਾਨੂੰਨ ਜਿਹੜੇ ਲੋਕਾਂ ਵਾਸਤੇ ਹੁੰਦੇ ਜਾਂ ਮਾਤੜ ਸਿਆਸਤਦਾਨਾਂ ਵਾਸਤੇ ਹੁੰਦੇ। ਚੰਗੀਆਂ ਪਾਰਟੀਆਂ, ਚੰਗੇ ਸਿਆਸਤਦਾਨਾਂ ਤੋਂ ਕਾਨੂੰਨ ਵੀ ਡਰਦੇ ਆ। ਦਲ ਬਦਲ ਵਾਲਾ ਕਾਨੂੰਨ ਹੈ ਜਿਹੜਾ, ਉਹ ਇੰਨਾ ਪ੍ਰਭਾਵਸ਼ਾਲੀ ਤਾਂ ਹੀ ਨਹੀਂ ਬਣਿਆ ਕਿਉਂਕਿ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਪ੍ਰਭਾਵਸ਼ਾਲੀ ਕਾਨੂੰਨ ਬਣੇ ਤੇ ਸਾਡੀਆਂ ਦਲ ਬਦਲੀਆਂ, ਸਾਡੀਆਂ ਕਲਾਬਾਜ਼ੀਆਂ ਜਿਹੜੀਆਂ ਰੁਕ ਜਾਣ। ਪਰ ਮਸਲਾ ਇਹ ਹੈ ਕਿ ਜੇ ਦਲ ਬਦਲੀ ਤੇ ਸਖਤ ਕਾਨੂੰਨ ਬਣਦਾ ਤੇ ਫਿਰ ਇਹੋ ਜਿਹਾ ਕਾਨੂੰਨ ਵੀ ਤੇ ਬਣਨਾ ਚਾਹੀਦਾ ਕਿ ਸਿਰਾਂ ਦੇ ਨਾਲ ਖੜੀ ਕੀਤੀ ਗਈ ਪਾਰਟੀ, ਸਿਰ ਦੇ ਕੇ ਖੜੀ ਕੀਤੀ ਗਈ ਪਾਰਟੀ ਨੂੰ ਕੋਈ ਆਪਣੀ ਨਿੱਜੀ ਫਰਮ ਹੀ ਬਣਾ ਕੇ ਬਹਿ ਜੇ। ਉਹਦੇ ਲਈ ਵੀ ਤੇ ਕਾਨੂੰਨ ਕੋਈ ਬਣਨਾ ਚਾਹੀਦਾ ਹੈ ਨਾ। ਬਣਨਾ ਚਾਹੀਦਾ ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰੀਏ ਵੀ ਡਾਕਟਰਾਂ ਤੇ ਵੀ ਪਵੇਗੀ ਨੋਟਬੰਦੀ ਦੀ ਮਾਰ। ਟੈਕਸ ਚੋਰਾਂ ਦੀਆਂ ਜਿਹੜੀਆਂ ਸੂਚੀਆਂ ਬਣਨੀਆਂ ਸ਼ੁਰੂ। ਉਧਰ RBI ਨੇ ਕਿਹਾ ਵੀ ਸਾਨੂੰ ਪਿਆ ਭੁਲੇਖਾ, ਦੁਬਾਰਾ ਗਿਣ ਰਹੇ ਆ ਨੋਟ। ਹੋਈ ਕੀ ਜਾਂਦਾ ਜੀ ਇੱਥੇ? ਇਹ ਨੋਟਬੰਦੀ ਘੱਟ ਲੱਗਣ ਲੱਗ ਪਈ ਹੈ, ਇਹ ਨਾਟਕ ਮੰਡਲੀ ਜ਼ਿਆਦਾ ਲੱਗਣ ਲੱਗ ਪਈ ਹੈ। ਬਿਲਕੁਲ ਹਰ ਇੱਕ ਗੱਲ ਤੇ ਜਿਹੜੀ ਨੋਟੰਕੀ, ਹਰ ਇੱਕ ਗੱਲ ਤੇ ਨੋਟੰਕੀ। ਦੇਖੋ ਜਿਹੜਾ ਇਹਨਾਂ ਨੇ ਕਿਹਾ ਕਿ ਜਿਹੜੇ ਰਿਟਰਨ ਹੀ ਭਰਦੇ 67 ਲੱਖ ਬੰਦੇ ਦੀ ਅਸੀਂ ਸੂਚੀ ਤਿਆਰ ਕੀਤੀ ਹੈ, ਇਹ ਉਹ ਬੰਦੇ ਆ ਜਿਹੜੇ 2014-15 ਦੀ ਰਿਟਰਨ ਨਹੀਂ ਭਰ ਰਹੇ, ਯਾਨੀ ਖਰੀਦੋ ਫਰੋਖਤ ਪੂਰੀ ਕਰਦੇ ਆ ਆਪਣੇ ਡੈਬਿਟ ਕਾਰਡ, ਕ੍ਰੈਡਿਟ ਕਾਰਡ ਦੇ ਜ਼ਰੀਏ। ਉਹਨਾਂ ਦੀ ਆਮਦਨ ਅੱਛੀ ਖਾਸੀ ਹੈ। ਹੁਣ ਇਹਨਾਂ ਨੂੰ ਚੇਤਾ ਆਇਆ
ਕਿ ਇਹ ਬੰਦੇ ਸਾਡੇ ਰਡਾਰ ਤੇ ਨੇ, ਇਹਨਾਂ ਦੀ ਸੂਚੀ ਤਿਆਰ ਕਰੋ। ਹੁਣ ਜਦੋਂ ਤੁਸੀਂ ਸੂਚੀ ਤਿਆਰ ਕਰ ਰਹੇ ਹੋ, ਜਦੋਂ ਤੁਹਾਡੇ ਰਡਾਰ ਤੇ ਆ ਗਏ ਆ, ਜਦੋਂ ਇਹ ਸਾਲ 2 ਸਾਲ ਪਹਿਲਾਂ ਦੇ ਆ, ਫਿਰ ਨੋਟਬੰਦੀ ਇਹਨਾਂ ਦੇ ਆਧਾਰ ਤੇ ਕਰਨ ਦੀ ਫਿਰ ਜ਼ਰੂਰਤ ਕੀ ਸੀ? ਇਸੇ ਆਧਾਰ ਤੇ ਨੋਟਬੰਦੀ ਇਹਨਾਂ ਨੇ ਕੀਤੀ ਹੈ ਨਾ ਜੀ, ਕਿ ਟੈਕਸ ਚੋਰ, ਕਾਲਾ ਧਨ ਤੇ ਜਾਲੀ ਕਰੰਸੀ। ਉਹਦੇ ਵਿੱਚੋਂ ਜਿਹੜੇ ਟੈਕਸ ਚੋਰ ਆ ਉਹ ਤੇ ਤੁਹਾਡੇ ਰਡਾਰ ਤੇ ਪਹਿਲਾਂ ਹੀ ਸਨ, ਪਰ ਉਹਨਾਂ ਨੂੰ ਵਿੱਚ ਤੁਸੀਂ ਕਿਉਂ ਫੜਾਈ ਫਿਰਦੇ ਸੀ? ਦੂਜੀ ਗੱਲ, ਇਹਨਾਂ ਨੇ ਹੁਣ ਡਾਕਟਰਾਂ ਦਾ ਥੋੜਾ ਜਿਹਾ ਕਾਫੀਆ ਕੱਸਿਆ। ਡਾਕਟਰਾਂ ਦਾ ਵੈਸੇ ਕੱਸਿਆ ਜਾਣਾ ਚਾਹੀਦਾ, ਮੈਂ ਇਸ ਹੱਕ 'ਚ ਆ। ਇਹਨਾਂ ਨੇ ਕਿਹਾ ਕਿ ਡਾਕਟਰ ਜਿਹੜੇ ਕਰਦੇ ਪਏ ਆ ਨਕਦੀ ਦੇ ਨਾਲ ਲੈਣ ਦੇਣ, ਉਹ ਬੰਦ ਹੋਣਾ ਚਾਹੀਦਾ। ਇਹਨਾਂ ਨੇ ਜਿਹੜੀ ਇੰਡੀਅਨ ਮੈਡੀਕਲ ਕਾਉਂਸਲ ਆ ਉਹਦੇ ਨਾਲ ਵੀ ਸਲਾਹ ਮਸ਼ਵਰਾ ਸ਼ੁਰੂ ਕਰ ਦਿੱਤਾ, ਚੰਗੀ ਗੱਲ ਹੈ, ਇਹ ਨੇਕ ਕੰਮ ਆ। ਮੈਂ ਤੇ ਪਹਿਲੇ ਦਿਨੋਂ ਇਹ ਗੱਲ ਆਖੀ ਸੀ, ਮੈਂ ਕਿਹਾ ਇਹੋ ਜਿਹੇ ਬਚੜੇ 'ਚ ਪੈਣ ਦੇ ਨਾਲੋਂ ਆ 4-5 ਜਣੇ ਚੱਕ ਲਓ, ਇੱਕ ਵਕੀਲ ਸਾਹਿਬ ਚੱਕ ਲਓ, ਇੱਕ ਡਾਕਟਰ ਸਾਹਿਬ ਚੱਕ ਲਓ, ਇੱਕ ਆ ਜਿਹੜੇ ਸਾਧਾਂ ਦੇ ਬਾਣੇ 'ਚ ਪਏ ਆ ਇਹ ਚੱਕ ਲਓ, ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾਓ, ਚੰਗੀ ਤਰ੍ਹਾਂ ਪੁੱਠੇ ਸਿੱਧੇ ਕਰੋ, ਬਹੁਤ ਕੁਝ ਨਿਕਲ ਆਏਗਾ। ਇਹ 3-4 ਜਿਹੜੇ ਆ ਨਾ ਪੋਲੀਟੀਸ਼ੀਅਨ ਹੋਏ, ਬਾਬੇ ਹੋਏ, ਡਾਕਟਰ ਹੋਏ, ਵਕੀਲ ਹੋਏ। ਆ ਵਕੀਲ ਸਾਹਿਬ ਤੇ ਇੱਕ ਆਪਣੇ ਜਦੋਂ ਨੋਟਬੰਦੀ ਦੀਆਂ ਰਿਕਵਰੀਆਂ ਸ਼ੁਰੂ ਹੋਈਆਂ, ਬਰਾਮਦਗੀਆਂ ਸ਼ੁਰੂ ਹੋਈਆਂ, ਤੇ ਬੋਣੀ ਵਕੀਲ ਸਾਹਿਬ ਤੋਂ ਹੋਈ ਸੀ, ਜਿਹੜਾ ਇੱਕ ਲੀਗਲ ਫੋਰਮ ਚਲਾਉਂਦਾ ਸੀਗਾ ਦਿੱਲੀ ਦੇ ਵਿੱਚ। ਉਹਦੇ ਕੋਲੋਂ ਸਭ ਤੋਂ ਵੱਡੀ ਬਰਾਮਦੀ, ਪਹਿਲੀ ਪਲੇਠੀ ਬਰਾਮਦਗੀ ਉੱਥੇ ਹੋਈ ਸੀ ਇੱਕ ਵਕੀਲ ਸਾਹਿਬ ਕੋਲ। ਸੋ ਇਹ ਸਾਰਾ ਕੁਛ ਹੈ ਜਿਹੜਾ ਇੱਥੇ ਹੀ ਹੈ, ਬਹੁਤਾ ਕੁਛ। ਤੇ ਡਾਕਟਰ ਹੀ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਖੁਰੇ ਆ। ਹੁਣ ਇਹਨਾਂ ਦੀ ਕਮਾਈ ਨੂੰ ਛਾਨਣ ਲਈ ਇਹਨਾਂ ਨੇ ਕਿਹਾ ਕਿ ਸਵਾਈ ਮਸ਼ੀਨਾਂ ਰੱਖੋ ਤੇ ਜਿਹੜਾ ਡਿਜੀਟਲ ਲੈਣ ਦੇਣ ਕਰੋ। ਇੱਕ ਚੰਗੀ ਗੱਲ ਆ ਕਿ ਇਹੋ ਜਿਹੇ ਨਹੀਂ, ਮੇਰੇ ਖਿਆਲ ਦੇ ਨਾਲ ਜਿਹੜੇ ਜੁਡੀਸ਼ਰੀ ਨਾਲ ਜੁੜੇ ਲੋਕ ਆ, ਜਾਂ ਜਿਹੜੇ ਹੋਰ ਵੀ ਇਸ ਤਰ੍ਹਾਂ ਦੇ ਮਲਾਈਖੋਰੀ ਜਾਂ ਮਾਰਖੋਰਾ ਲੋਕ ਨੇ, ਉਹਨਾਂ ਤੇ ਇਸ ਤਰ੍ਹਾਂ ਦਾ ਸਕੰਜਾ ਕੱਸਣ ਦੀ ਜ਼ਰੂਰਤ ਆ। ਪਰ ਤੀਜੇ ਪਾਸੇ ਜਿੱਥੇ ਸਕੰਜਾ ਕੱਸਣਾ ਸੀ ਉੱਥੇ ਨਾ ਕੱਸਿਆ ਨਹੀਂ। ਜਦੋਂ ਨੋਟਬੰਦੀ ਹੋਈ ਹੈ, ਖਬਰ ਹੁਣ ਆ ਰਹੀ ਹੈ ਕਿ ਸਭ ਤੋਂ ਜ਼ਿਆਦਾ ਕਾਲਾ ਧਨ ਜਿਹੜਾ ਸੀਗਾ, ਜਾਂ ਜਿਹੜਾ ਜਮ੍ਹਾਂ ਪੂੰਜੀ ਸੀਗੀ, ਇਹ ਜਿਹੜੇ ਭ੍ਰਿਸ਼ਟੇਖੋਰ ਲੋਕੀ ਆ, ਉਹਨਾਂ ਦੀ ਜਿਹੜੀ ਪੂੰਜੀ ਗਈ ਆ ਉਹ ਗਈ ਹੈ ਸਹਿਕਾਰੀ ਬੈਂਕਾਂ 'ਚ। ਹੁਣ ਇਹ ਪੈੜ ਤਾਂ ਨੱਪਦੇ ਫਿਰਦੇ ਆ। ਅੱਜ ਵੀ ਇਹਨਾਂ ਨੇ 65-67 ਸਹਿਕਾਰੀ ਬੈਂਕ ਹੈ ਜਿਹੜੇ ਉਹ ਖੰਗਾਲੇ ਆ। ਖਾਸ ਤੌਰ ਤੇ ਇੱਕ ਚੰਡੀਗੜ੍ਹ ਦਾ ਬੈਂਕ ਵੀ ਹੈ ਜਿਹੜਾ 11 ਸੈਕਟਰ 'ਚ ਸਹਿਕਾਰੀ ਬੈਂਕ, ਉੱਥੇ ਵੀ ਤਲਾਸ਼ੀ ਲਈ ਹੈ। ਪਰ ਸਭ ਤੋਂ ਵੱਡੀ ਗੱਲ, ਜਿਹੜੀ ਗੱਲ ਦਾ ਰੌਲਾ ਹੈ, ਅਸੀਂ ਪਹਿਲਾਂ ਹੀ ਪਾ ਚੁੱਕੇ ਹਾਂ ਕਿ ਜਿੰਨਾ ਇਹਨਾਂ ਨੇ ਐਸਟੀਮੇਟ ਲਾਇਆ ਸੀ, ਅੰਦਾਜ਼ਾ ਲਾਇਆ ਸੀ ਕਰਾਂਸੀ ਦਾ, ਉਹਦੇ ਤੇ ਵੀ ਇਹ ਝੂਠੇ ਪੈ ਰਹੇ ਆ। ਝੂਠੇ ਇਉਂ ਪੈ ਰਹੇ ਆ, ਇਹਨਾਂ ਨੇ ਆਖਿਆ ਸੀਗਾ ਪਹਿਲਾਂ ਕਿ 14.5 ਲੱਖ ਕਰੋੜ ਕਰੰਸੀ ਹੈ ਜਿਹੜੀ ਚੱਲਣ ਦੇ ਵਿੱਚ ਆ। ਪਰ ਹੁਣ ਹੋਇਆ ਕਿ 30 ਦਸੰਬਰ ਤੱਕ ਇਹਨਾਂ ਨੇ ਹੱਦ ਮਿੱਥੀ ਹੈ, ਤੇ 30 ਦਸੰਬਰ ਦੀ ਬਜਾਏ 20 ਦਸੰਬਰ ਤੱਕ ਹੀ 13 ਤੋਂ 14 ਲੱਖ ਕਰੋੜ ਰੁਪਈਆ ਜਿਹੜਾ ਬੈਂਕਾਂ 'ਚ ਵਾਪਸ ਆ ਚੁੱਕਿਆ। ਹੁਣ 30 ਤੱਕ ਤੇ ਮੇਰੇ ਖਿਆਲ ਦੇ ਨਾਲ ਜਿੰਨੀ ਇਹਨਾਂ ਨੇ ਕਹੀ ਸੀ ਉਹ ਤੋਂ ਵੱਧ ਆ ਜਾਣੀ ਕਰਾਂਸੀ, ਜੇ ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ ਰਿਹਾ। ਸੋ ਇਹਨਾਂ ਦਾ ਅੰਦਾਜ਼ਾ ਕਿਤੇ ਨਾ ਕਿਤੇ ਗਲਤ ਹੋ ਗਿਆ। ਹੁਣ ਇਹਨਾਂ ਨੇ ਕੀ ਬਹਾਨਾ ਲਾਤਾ, ਕਹਿੰਦੇ ਜੀ ਇੱਕ ਤੇ ਜਿਹੜੀ ਕਰਾਂਸੀ ਸੀ ਉਹ 15.5 ਲੱਖ ਕਰੋੜ ਸੀ ਚੱਲਣ ਦੇ ਵਿੱਚ, ਦੂਜਾ ਇਹ ਕਿ ਬੈਂਕਾਂ ਨੂੰ ਕਿਤੇ ਨਾ ਕਿਤੇ ਗਿਣਨ 'ਚ ਭੁਲੇਖਾ ਪੈ ਗਿਆ, ਹੁਣ ਦੁਬਾਰਾ ਗਿਣਤੀ ਹੋਏਗੀ। ਸੋ ਇਹੋ ਜਿਹੇ ਬਹਾਨੇ ਲਾ ਰਹੇ ਆ, ਸਮਝ ਤੋਂ ਪਰੇ ਦੀ ਗੱਲ ਆ ਕਿ ਇੱਥੇ ਕਿਹੜਾ ਇਹੋ ਜਿਹਾ ਇਹਨਾਂ ਦਾ ਆਰਥਿਕ ਮਾਹਰ ਬੈਠਾ ਹੈ ਜਿਹਨੂੰ ਕਰਾਂਸੀ ਦਾ ਹੀ ਨਹੀਂ ਪਤਾ ਕਿ ਸਾਡੇ ਮੁਲਕ 'ਚ ਕਰਾਂਸੀ ਕਿੰਨੀ ਚੱਲਦੀ ਪਈ ਹੈ, ਐਗਜ਼ੈਕਟ ਕਿੰਨੀ ਕਰਾਂਸੀ ਚੱਲਣ ਦੇ ਵਿੱਚ ਆ। ਜੇ ਤੁਹਾਨੂੰ ਇਹ ਫਿਗਰ ਨਹੀਂ ਪਤਾ, ਫਿਰ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਕਿ ਇੰਨੀ ਜੀ ਕਰਾਂਸੀ ਜਿਹੜੀ ਹੈ ਉਹ ਫਾਲਸ ਆ, ਇੰਨੀ ਜੀ ਜਿਹੜੀ ਕਰਾਂਸੀ ਹੈ ਉਹ ਕਾਲੇ ਧਨ ਵਾਲੀ ਹੈ, ਇੰਨੀ ਜੀ ਕਰਾਂਸੀ ਹੈ ਜਿਹੜੀ ਉਹ ਟੈਕਸ ਚੋਰਾਂ ਕੋਲ ਆ। ਸੋ ਇਹ ਸਾਰਾ ਕੁਛ ਹੈ ਮੇਰੇ ਖਿਆਲ ਦੇ ਨਾਲ ਇਹ ਤੁੱਕੇਬਾਜ਼ੀ ਨਾਲ ਕੀਤਾ ਗਿਆ। ਕੋਈ ਵੀ ਇਹਦੇ ਲਈ ਠੋਸ ਰੋਡਮੈਪ ਹੈ ਜਿਹੜਾ ਨਹੀਂ ਤਿਆਰ ਕੀਤਾ ਗਿਆ, ਅਗਾਊਂ ਤਿਆਰੀ ਨਹੀਂ ਕੀਤੀ ਗਈ। ਹੁਣ ਜਿਵੇਂ ਕਹਿੰਦੇ ਆ ਨਾ ਕਿ ਬੂਹੇ ਤੇ ਆਈ ਜੰਨ ਤੇ ਕੁੜੀ ਦੇ ਵਿੰਨੂ ਕੰਨ, ਉਹ ਗੱਲ ਹੈ ਕਿ ਜਦੋਂ ਹੁਣ ਸਾਰਾ ਕੁਛ ਹੋ ਗਿਆ, ਮੌਕਾ ਆ ਗਿਆ, ਹੁਣ ਇਹੋ ਜਿਹੀਆਂ ਤਿਆਰੀਆਂ ਕਰਦੇ ਪਏ ਆ। ਬਹੁਤ ਹੀ ਸਵਾਲ ਜਿਹੜੇ ਆ ਇਹਨਾਂ ਤੇ ਖੜੇ ਹੁੰਦੇ ਪਏ ਆ ਕਿ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਫਿਗਰ ਹਾਸੋ ਹੀ ਨੇ। ਇੱਕ RBI ਹੋਰ ਕਹਿੰਦੀ ਆ, ਜਿਹੜੀ ਸਾਡੀ ਗੌਰਮੈਂਟ ਹੋਰ ਕਹਿੰਦੀ ਹੈ, ਜਿਹੜੀਆਂ ਪ੍ਰਾਈਵੇਟ ਏਜੰਸੀਆਂ ਉਹ ਕੁਝ ਹੋਰ ਕਹਿੰਦੀਆਂ। ਸੋ ਕਿਤੇ ਵੀ ਤਾਲਮੇਲ ਨਜ਼ਰ ਨਹੀਂ ਆਉਂਦਾ। ਬਸ ਜੇ ਨਜ਼ਰ ਆਉਂਦਾ ਤੇ ਲੋਕਾਂ ਦਾ ਜਿਹੜਾ ਰੁਲਣਾ, ਲੋਕਾਂ ਦਾ ਖਪਣਾ, ਲੋਕਾਂ ਦਾ ਤਪਣਾ ਉਹੀ ਨਜ਼ਰ ਆਉਂਦਾ। ਤੇ ਹਾਲ ਦੀ ਘੜੀ ਲੋਕ ਇਸ ਫਿਕਰ ਦੇ ਵਿੱਚ ਆ ਕਿ 50ਵੇਂ ਦਿਨ ਦੇ ਵਿੱਚ ਜਾ ਕੇ ਕਿਤੇ ਨਰਿੰਦਰ ਮੋਦੀ ਫੇਰ ਨਾ ਕਹਿ ਦੇ ਕਿ ਭਾਈਓ ਔਰ ਬਹਿਨੋ 50 ਦਿਨ ਹੋਰ ਦੇ ਦਿਓ। ਬਸ ਇਹੋ ਹੀ ਸੁੱਖਦੇ ਆ ਕਿ ਹੁਣ ਇਸੇ 50 ਦੀ ਖੜਾ ਛੁੱਟ ਜੇ। ਨਾ ਜੀ, ਇਹਨਾਂ ਨੇ 50 ਨਹੀਂ, ਉਹਨਾਂ ਨੇ 70 ਸਾਲ ਮੰਗਣੇ ਆ, ਵੀ 70 ਸਾਲ ਤੋਂ ਇਦਾਂ ਹੀ ਚੱਲਦਾ ਆ ਰਿਹਾ ਸੀ। ਅਗਲੀ ਆਪਾਂ ਗੱਲ ਕਰੀਏ, ਵੈਸੇ ਤਾਂ ਜਗਮੀਤ ਬਰਾੜ ਉਹਨਾਂ ਨੂੰ ਪੁੱਛਦਾ ਕੋਈ ਨਹੀਂ, ਪਰ ਉਹਨਾਂ ਨੇ ਐਲਾਨ ਕੀਤਾ ਵੀ ਜੇ ਪਾਰਟੀ ਕਿਹਾ ਤਾਂ ਲੰਬੀ ਤੋਂ ਚੋਣ ਲੜਾਂਗੇ।
ਜਗਮੀਤ ਬਰਾੜ ਦੀਆਂ ਪਾਰਟੀਆਂ ਵੀ ਕਈ ਆ। ਜੀ 6 ਮਹੀਨਿਆਂ ਬਾਅਦ ਤੇ ਪਾਰਟੀ ਬਦਲ ਲੈਂਦਾ, ਪਹਿਲਾਂ ਤੇ ਇਹਦੀ ਪਾਰਟੀ ਤੇ ਨਹੀਂ ਪਤਾ ਲੱਗਦਾ। ਇਹ ਇਸ ਸਮੇਂ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੈ, ਗਾਂ ਦਾ ਇਹਦਾ ਪਤਾ ਨਹੀਂ। ਹੂੰ ਤੇ ਤ੍ਰਿਣਮੂਲ ਕਾਂਗਰਸ ਦਾ ਇਹ ਸੂਬਾ ਮੁਖੀ ਹੈ। ਸੂਬਾ ਮੁਖੀ ਹੋਣ ਦੇ ਨਾਤੇ ਇਹਨੇ ਹੈੱਡਕੁਆਟਰ ਹੈ ਜਿਹੜਾ ਆਪਦਾ ਅੰਮ੍ਰਿਤਸਰ ਬਣਾਇਆ, ਉੱਥੇ ਉਦਘਾਟਨ ਕੀਤਾ ਆਪਣੇ ਦਫ਼ਤਰ ਦਾ, ਤੇ ਨਾਲ ਹੀ ਐਲਾਨ ਕੀਤਾ ਕਿ ਜੇ ਪਾਰਟੀ ਨੇ ਚਾਹਿਆ ਤੇ ਮੈਂ ਲੰਬੀ ਤੋਂ ਇਲੈਕਸ਼ਨ ਲੜ ਲਵਾਂਗਾ। ਜੀ ਇੱਕ ਪਾਸੇ ਤੇ ਕਹਿੰਦਾ ਸੀ ਆਮ ਆਦਮੀ ਪਾਰਟੀ ਜਿਹੜੀ ਉਹ ਪੰਜਾਬ ਬਦਲਣ ਆਈ ਹੈ, ਪੰਜਾਬ ਦੀ ਤਕਦੀਰ ਸਵਾਰੇਗੀ, ਇਹਨਾਂ ਦੀ ਵਿਚਾਰਧਾਰਾ ਮੇਰੇ ਨਾਲ ਬਿਲਕੁਲ ਮਿਲਦੀ ਹੈ। ਹੁਣ ਆਮ ਆਦਮੀ ਪਾਰਟੀ ਦੇ ਉਲਟ ਖੜਾ ਜਾਪਦਾ। ਆਮ ਆਦਮੀ ਪਾਰਟੀ ਤੇ ਉਲਟ ਖੜਾ ਜਾਪਦਾ ਕਿਵੇਂ ਹੈ? ਕੱਲ ਇਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਪ ਹੀ ਖੁਲਾਸਾ ਕੀਤਾ ਕਿ ਫਤਿਹਗੜ੍ਹ ਅਮਲੋਹ ਤੇ ਖੰਨਾ ਦਾ ਜਿਹੜਾ ਇੰਚਾਰਜ ਹੈ ਆਮ ਆਦਮੀ ਪਾਰਟੀ ਦਾ, ਉਹ ਤੇ ਸਾਡੇ ਨਾਲ ਰਲਣ ਨੂੰ ਤਿਆਰ ਹੈ। ਇਹਦਾ ਜੇ ਕਹਿ ਲਈਏ ਨਾ ਕਿ ਹਮੇਸ਼ਾ ਤੋਂ ਟਰੈਕ ਰਿਕਾਰਡ ਹੀ ਇਹ ਰਿਹਾ, ਇਹਦੀ ਫਿਤਰਤ ਹੀ ਇਹ ਰਹੀ ਹੈ, ਜਿਹੜੀ ਟੀਮ ਵੱਲੋਂ ਜਗਮੀਤ ਬਰਾੜ ਖੇਡਿਆ ਇਹਨੇ ਉਹਨੂੰ ਗੋਲ ਠੋਕਣਾ ਹੀ ਠੋਕਣਾ। ਆਮ ਆਦਮੀ ਪਾਰਟੀ ਵਾਲਿਆਂ ਨੂੰ ਲੋਕਾਂ ਨੇ ਬੜਾ ਸਮਝਾਇਆ ਸੀ ਕਿ ਇਹ ਤੋਂ ਬਚੋ, ਨਹੀਂ ਬਚੇ, ਹੁਣ ਫੇਟ ਖਾ ਕੇ ਬਚ ਜਾਣਗੇ। ਹੁਣ ਉਹਨੇ ਸਿੱਧਾ ਹੀ ਕਹਿਤਾ ਕਿ ਇਹਨਾਂ ਦੇ ਬੰਦੇ ਤੇ ਮੇਰੇ ਨਾਲ ਰਲਣ ਨੂੰ ਤਿਆਰ ਹੈ। ਇਹਦਾ ਮਤਲਬ ਕਿ ਤਿਆਰੀ ਖਿੱਚੀ ਫਿਰਦਾ। ਇਹਦਾ ਮਤਲਬ ਇਹ ਵੀ ਹੈ ਕਿ ਉਹ ਆਪਣੇ ਆਪ ਨੂੰ ਮਜ਼ਬੂਤ ਕਰਨ ਗਿਆ ਸੀ, ਨਾ ਕਿ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਗਿਆ ਸੀ। ਉਹਨੇ ਜੋ ਕੁਝ ਖੱਟਣਾ ਸੀ ਖੱਟ ਲਿਆ। ਤ੍ਰਿਣਮੂਲ ਕਾਂਗਰਸ ਦਾ ਉਹ ਸੂਬਾ ਮੁਖੀ ਬਣ ਕੇ ਬਹਿ ਗਿਆ। ਹੁਣ ਲੰਬੀ 'ਚ ਵੀ ਉਹ ਝੰਡਾ ਕੱਢਣ ਨੂੰ ਤਿਆਰ ਹੈ। ਇੱਕ ਪਾਸੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ 28 ਤਰੀਕ ਨੂੰ ਅਸੀਂ ਇੱਕ ਵੱਡਾ ਚਿਹਰਾ ਲੰਬੀ ਤੋਂ ਮੈਦਾਨ 'ਚ ਉਤਾਰਨਾ, ਜਰਨੈਲ ਸਿੰਘ ਦੀ ਸੰਭਾਵਨਾ। ਦੂਜੇ ਪਾਸੇ ਉਸੇ ਦਿਨ ਜਗਮੀਤ ਬਰਾੜ ਕਹਿੰਦਾ ਕਿ ਮੈਂ ਵੀ ਲੰਬੀ 'ਚ ਜਾਣਾ। ਇਹਦਾ ਮਤਲਬ ਹੈ ਕਿ ਉਹ ਆਪਣੀ ਪਾਰਟੀ ਦੀ ਘੱਟ ਸੋਚਦਾ ਪਿਆ, ਆਮ ਆਦਮੀ ਪਾਰਟੀ ਦੀ ਮੁਖਾਲਫਤ ਵਧੇਰੇ ਸੋਚਦਾ ਪਿਆ। ਇਸ ਕਰਕੇ ਹੁਣ ਜਗਮੀਤ ਬਰਾੜ ਇੱਕ ਤਰ੍ਹਾਂ ਨਾਲ ਕਹਿ ਲਈਏ ਇਹਨਾਂ ਦਾ ਮਿੱਤਰ ਨਹੀਂ ਰਿਹਾ, ਕਿਉਂਕਿ ਜਿਹੜੀ ਉਹ ਮਹੱਤਵਕਾਂਖਿਆ ਲੈ ਕੇ ਆਇਆ ਸੀ ਉਹਨੂੰ ਇੱਥੇ ਬੋਰ ਨਹੀਂ ਪਿਆ। ਇਸੇ ਕਰਕੇ ਜਗਮੀਤ ਬਰਾੜ ਹੈ ਜਿਹੜਾ ਉਹ ਆਪਣੇ ਰਸਤੇ ਤੁਰ ਪਿਆ। ਬਾਕੀ ਜਿੱਥੋਂ ਤੱਕ ਲੰਬੀ ਇਲੈਕਸ਼ਨ ਲੜਨ ਦੀ ਗੱਲ ਆ, ਲੰਬੀ ਦੀ ਰੇਸ ਬਹੁਤ ਲੰਬੀ ਹੈ। ਜਗਮੀਤ ਬਰਾੜ ਚੰਗੀ ਤਰ੍ਹਾਂ ਜਾਣਦਾ ਹੈ। ਇਹ ਤੇ ਜਦੋਂ ਮੈਂਬਰ ਪਾਰਲੀਮੈਂਟ ਬਣ ਗਿਆ ਸੀ, ਇਸੇ ਲੰਬੀ ਨੇ, ਇਸੇ ਮਲੋਟ ਨੇ, ਇਸੇ ਮੁਕਤਸਰ ਨੇ, ਗਿੱਦੜਬਾਹਾ ਨੇ ਇਹਨੂੰ ਬਣਾਇਆ ਸੀ। ਉਸ ਤੋਂ ਬਾਅਦ ਇਹ ਭੁੱਲ ਹੀ ਗਿਆ ਲੰਬੀ, ਮਲੋਟ, ਗਿੱਦੜਬਾਹਾ। ਹੁਣ ਵੀ ਬਹੁਤ ਇਹਦਾ ਜੋਗੀਆਂ ਵਾਲਾ ਫੇਰਾ, ਕਦੇ 6 ਮਹੀਨੇ ਬਾਅਦ ਆ ਗਿਆ, 4 ਮਹੀਨੇ ਬਾਅਦ ਆ ਗਿਆ। ਇਲੈਕਸ਼ਨ ਜ਼ਰੂਰ ਲੜ ਲਵੇ, ਚਾਹੇ ਜਗਮੀਤ ਬਰਾੜ ਲੜੇ, ਚਾਹੇ ਜਰਨੈਲ ਸਿੰਘ ਲੜੇ, ਚਾਹੇ ਕੋਈ ਹੋਰ ਵੀ ਲੜੇ। ਉਹਦੇ ਚੋਂ ਇੱਕ ਚੀਜ਼ ਜਿਹੜੀ ਹੈ ਉਹ ਹਾਲ ਦੀ ਘੜੀ ਉਹ ਨਜ਼ਰ ਆਉਂਦੀ, ਕੋਈ ਟੀਸੀ ਵਾਲਾ ਬੇਰ ਹੈ ਜਿਹੜਾ ਇਹਨਾਂ ਤੋਂ ਕਾਫੀ ਦੂਰ ਆ। ਪਰ ਇੱਕ ਚੀਜ਼ ਨਾਲ ਹੋਰ ਹੋਏਗੀ, ਉਹ ਇਹ ਹੋਏਗੀ ਜੇ ਜਗਮੀਤ ਬਰਾੜ ਮੈਦਾਨ 'ਚ ਉਤਰ ਜਾਂਦਾ, ਉਧਰੋਂ ਜਰਨੈਲ ਸਿੰਘ ਮੈਦਾਨ 'ਚ ਆ ਜਾਂਦਾ, ਤਾਂ ਫਿਰ ਕਾਂਗਰਸ ਤੇ ਇੱਕ ਦਬਾਅ ਬਣ ਜਾਏਗਾ ਕਿ ਉਹ ਲੰਬੀ ਦੇ ਵਿੱਚ ਕੋਈ ਵੱਡਾ ਚਿਹਰਾ ਭੇਜੇ, ਨਹੀਂ ਤੇ ਫਿਰ ਕਾਂਗਰਸ ਦੀ ਇੱਥੇ ਕੋਈ ਬੁਕਤ ਨਹੀਂ ਰਹਿ ਜਾਏਗੀ। ਜੀ ਜੀ ਤੇ ਸਮਾਂ ਆਪਣੇ ਕੋਲ ਬਹੁਤ ਘੱਟ ਆ, ਤੇ ਜਾਂਦੇ ਜਾਂਦੇ ਜੇ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਇੱਕ ਕਿਸਾਨ ਦੇ 3 ਬੱਚਿਆਂ ਨੂੰ ਪਹਿਲੋਂ ਨਹਿਰ ਦੇ ਵਿੱਚ ਧੱਕਾ ਮਾਰਿਆ, ਫਿਰ ਆਪ ਛਾਲ ਮਾਰ ਲਈ। ਬੜੀ ਬਦਕਿਸਮਤੀ ਹੈ ਸਾਡੀ ਕਿ ਰੋਜ਼ਾਨਾ ਹੀ ਅਸੀਂ ਇਹੋ ਜਿਹੀ ਕੋਈ ਨਾ ਕੋਈ ਖਬਰ ਕਰਦੇ ਹਾਂ। ਤੇ ਅੱਜ ਇਹ ਖਬਰ ਜਿਹੜੀ ਫਰੀਦਕੋਟ ਜ਼ਿਲ੍ਹੇ ਤੋਂ ਆਈ ਹੈ, ਜਿੱਥੇ ਅੱਗੇ ਵੀ ਇੱਕ ਟੱਬਰ ਪ੍ਰਸ਼ਾਸਨਿਕੀ ਤੰਗੀ ਤੋਂ ਤੰਗ ਆ ਕੇ ਜੇਲ੍ਹ ਦੇ ਵਿੱਚ ਨਹਿਰ ਦੇ ਵਿੱਚ ਛਾਲ ਮਾਰ ਗਿਆ ਸੀਗਾ। ਇਹ ਫਰੀਦਕੋਟ ਤੋਂ ਹੀ ਫਿਰ ਦੂਜੀ ਖਬਰ ਆ ਗਈ ਹੈ ਕਿ ਮਚਾਕੀ ਮਲ ਸਿੰਘ ਦਾ ਕੋਈ ਜਗਜੀਤ ਸਿੰਘ ਨਾਂ ਦਾ ਕਿਸਾਨ ਸੀਗਾ, 42 ਸਾਲ ਉਹਦੀ ਉਮਰ ਸੀ। 10 ਸਾਲ ਦੀ ਉਹਦੀ ਇੱਕ ਬੇਟੀ ਸੀ ਹਰਮਨਵੀਰ ਕੌਰ, ਇੱਕ 8 ਸਾਲ ਦੀ ਜਸ਼ਨਦੀਪ ਕੌਰ, 7 ਸਾਲ ਦਾ ਇੱਕ ਮੁੰਡਾ ਸੀ ਜਗਸੀਰ ਸਿੰਘ। ਇਹਨਾਂ 3 ਬੱਚਿਆਂ ਨੂੰ ਨਾਲ ਲੈ ਕੇ ਤੇ ਨਹਿਰ ਦੇ ਵਿੱਚੋਂ ਕੁੱਦ ਗਿਆ। ਨਹਿਰ ਰਾਜਸਥਾਨ ਕਨਾਲ ਹੈ, ਜਿਹੜੀ ਬਹੁਤ ਵੱਡੀ ਨਹਿਰ ਆ। ਉਹਨੂੰ ਸਾਡੇ ਤੇ ਇੱਧਰ ਖੂਨੀ ਨਹਿਰ ਵੀ ਕਹਿੰਦੇ ਆ, ਬੰਦੇ ਖਾਣੀ ਨਹਿਰ ਵੀ ਕਹਿੰਦੇ ਆ। ਉਹਦੇ ਚੋਂ ਬੰਦੇ ਦਾ ਬਚਣਾ ਜਿਹੜਾ ਬਹੁਤ ਮੁਸ਼ਕਿਲ ਆ। ਜੇ ਤੈਨੇ ਨਹਿਰ 'ਚ ਛਾਲ ਮਾਰੀ ਹੈ ਬੱਚਿਆਂ ਸਮੇਤ, ਤੇ ਫਿਰ ਭਾਣਾ ਸਾਨੂੰ ਮੰਨਣਾ ਹੀ ਪਏਗਾ, ਭਾਣਾ ਸਾਨੂੰ ਵੀ ਮੰਨਣਾ ਪਏਗਾ। ਭਾਣਾ ਜਿਹੜੀ ਇੱਕ ਪਿੱਛੇ ਇਹਦੀ ਇਕਲੌਤੀ ਬਿਰਧ ਮਾਂ ਰਹਿ ਗਈ ਆ ਘਰ ਦੇ ਵਿੱਚ, ਉਹਨੂੰ ਵੀ ਮੰਨਣਾ ਪਏਗਾ। ਪਰ ਕਦੋਂ ਤੱਕ ਭਾਣੇ ਮੰਨਾਂਗੇ, ਕਦੋਂ ਤੱਕ ਅਸੀਂ ਸਿਵਿਆਂ 'ਚ ਜਾ ਕੇ ਡੱਕੇ ਭੰਨਾਂਗੇ? ਮੇਰੇ ਖਿਆਲ ਦੇ ਨਾਲ ਜ਼ਰੂਰਤ ਆ ਕੋਈ ਲੋਕ ਲਹਿਰ ਖੜੀ ਕਰਨ ਦੀ। ਸਾਡੀਆਂ ਪਾਰਟੀਆਂ ਆਉਂਦੀਆਂ ਜਾਂਦੀਆਂ, ਇਹ ਕਹਿੰਦੀਆਂ ਕਿ ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਅੱਜ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਸਮਾਜਿਕ ਚੇਤਨਾ ਪੈਦਾ ਕੀਤੀ ਜਾਵੇ, ਲੜਨ ਦਾ ਜਜ਼ਬਾ ਪੈਦਾ ਕੀਤਾ ਜਾਵੇ। ਇਹ ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਕਲੇਸ਼, ਛੋਟੀਆਂ ਛੋਟੀਆਂ ਤੰਗੀਆਂ ਖੁਦਕੁਸ਼ੀਆਂ ਤੱਕ ਪਹੁੰਚ ਰਹੀਆਂ, ਇਹ ਬਹੁਤ ਮਾਰੂ ਸਾਬਤ ਹੋਏਗਾ ਪੰਜਾਬੀ ਸਮਾਜ ਲਈ। ਇਸ ਕਰਕੇ ਜ਼ਰੂਰਤ ਹੈ ਪਹਿਲਾਂ ਚੇਤਨਾ ਪੈਦਾ ਕੀਤੀ ਜਾਵੇ, ਇੱਕ ਜਾਗ੍ਰਿਤੀ ਪੈਦਾ ਕੀਤੀ ਜਾਵੇ, ਇੱਕ ਜੂਝਣ ਦੀ ਸਮਰੱਥਾ ਪੈਦਾ ਕੀਤੀ ਜਾਵੇ। ਕ੍ਰਾਈਸਿਸ ਜਿਹੜੇ ਆ ਉਹਨਾਂ ਦੇ ਹੱਲ ਏਡੀ ਛੇਤੀ ਨਹੀਂ ਹੁੰਦੇ। ਕ੍ਰਾਈਸਿਸ ਜਿਹੜੇ ਸੰਕਟ ਆ ਉਹਨਾਂ ਦੇ ਹੱਲ ਤੇ ਦੂਰਗਾਮੀ ਹੁੰਦੇ ਆ, ਹੌਲੀ ਹੌਲੀ ਹੁੰਦੇ ਰਹਿਣਗੇ। ਪਰ ਲੋਕਾਂ ਨੂੰ ਤਿਆਰ ਤੇ ਕੀਤਾ ਜਾਵੇ ਕਿ ਭਾਈ ਲੜੋ,
ਜੀ ਬਿਲਕੁਲ। ਅਤੇ ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ 'ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਵਾਸਤੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।